ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ ਸਰੋਤਿਓ। ਵਰਲਡ ਕੱਪ ਫੀਫਾ ਦਾ ਜਿਹੜਾ ਚੱਲ ਰਿਹਾ ਫੁੱਟਬਾਲ ਦਾ, ਉਹਦੇ ਕੁਆਟਰ ਫਾਈਨਲਸ ਮੁਕਾਬਲੇ ਅੱਜ ਸ਼ੁਰੂ ਹੋ ਚੁੱਕੇ ਨੇ। ਸੋ ਉਸ ਦੀਆਂ ਅਪਡੇਟਸ ਲੈ ਕੇ ਹਾਜ਼ਰ ਹੋਏ ਹਾਂ। ਅੱਜ 9 ਦਸੰਬਰ ਆ ਤੇ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ ਅਰਸ਼ਦੀਪ ਸਿੰਘ। ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। What the games ਹੈ? ਹਾਂਜੀ ਇਹੀ ਸ਼ੁਰੂ ਕਰਨ ਲੱਗੇ ਸੀ। ਅੱਜ ਜਿਹੜੀ ਆ ਹੋਈ ਆ 2 ਕੁਆਟਰ ਫਾਈਨਲ, ਲੋਕਾਂ ਦੇ ਦੇਖਣ ਵਾਲਿਆਂ ਦੇ ਵੀ ਦਰਸ਼ਕਾਂ ਦੇ ਵੀ ਪੈਸੇ ਦਾ ਵਸੂਲ ਹੋਏ ਪਰ ਜਾਨਾਂ ਦਿੱਤਾ ਚ ਪਾ ਰੱਖੀਆਂ ਦੋਨਾਂ ਗੇਮਾਂ ਦੇ ਹੈ। ਹਾਂਜੀ ਹਾਂ ਬਿਲਕੁਲ। ਮੈਨੂੰ ਲੱਗਦਾ ਵੀ 6-7 ਵਰਲਡ ਕੱਪ ਹੋ ਗਏ ਆਪਾਂ ਨੂੰ ਦੇਖਦਿਆਂ ਨੂੰ। ਮੈਂ 98 ਦਾ ਵਰਲਡ ਕੱਪ ਯਾਦ ਆ ਮੈਨੂੰ। 94 ਵਾਲੇ ਤੇ ਕੋਈ ਗੱਲ ਨਹੀਂ ਯਾਦ ਹੈ ਨਾ। 98 ਤੋਂ ਲੈ ਕੇ ਹੁਣ ਸੀ ਮਤਲਬ 6 ਜਾਂ 7 ਵਰਲਡ ਕੱਪ ਹੋ ਚੁੱਕੇ ਨੇ ਤੇ ਹੁਣ ਤੱਕ ਦਾ ਸਭ ਤੋਂ ਵਧੀਆ ਵਰਲਡ ਕੱਪ ਇਹ ਹੋ ਰਿਹਾ। ਸਹੀ, ਇਹ ਤਾਂ ਕਹਿੰਦੇ ਵੀ ਕ੍ਰਿਸਮਸ ਗਿਫਟ ਹੀ ਆ ਵੀ ਬਾਕਸ ਖੋਲੀ ਦਾ ਰੋਜ਼ ਤੇ ਨਵੀਂ ਆਈਟਮ ਨਿਕਲ ਆਉਂਦੀ ਹੈ। ਇਹ ਤਾਂ ਐਮਾਜ਼ਨ ਤੋਂ ਨਹੀਂ ਇਹਨੇ ਗਿਫਟ ਆਉਂਦੇ ਜਿੱਲੇ ਇਹਦੇ ਵਿੱਚੋਂ ਨਿਕਲਣ ਡੇ ਆ। ਹਾਂਜੀ ਹਾਂ, ਕਮਾਲ ਹੋ ਗਈ। ਅੱਜ 2 ਗੇਮ ਸੀਗੀਆਂ, ਉਹਨਾਂ ਦੀਆਂ ਆਪਾਂ ਗੱਲਾਂ ਬਾਤਾਂ ਕਰਾਂਗੇ। ਬ੍ਰਾਜ਼ੀਲ ਕਰਾਊਡ ਫੇਵਰਟ ਕੰਟੈਂਡਰ ਵੀ ਜਿੱਤ ਜਾਣੇ, ਨੰਬਰ 1 ਰੈਂਕ ਟੀਮ। ਪਿਛਲੇ ਵਰਲਡ ਕੱਪ ਦੇ ਫਾਈਨਲਿਸਟ ਕ੍ਰੋਏਸ਼ੀਆ ਦੇ ਨਾਲ ਮੁਕਾਬਲਾ ਸੀ ਕੁਆਟਰ ਫਾਈਨਲ। ਫਿਰ ਨੀਦਰਲੈਂਡ ਵਰਸਸ ਅਰਜਨਟੀਨਾ। ਮੈਸੀ ਦੀ ਟੀਮ ਜਿਹੜੀ ਆ ਇਹ ਧੁਰ ਤੱਕ ਗਈਆਂ, ਅੰਤ ਤੱਕ ਗਈਆਂ। ਗੇਮਾਂ ਬਰਾਬਰ ਰਹੀਆਂ ਫੁੱਲ ਟਾਈਮ ਦੇ ਵਿੱਚ ਦੋਨੋਂ ਹੀ। ਤੇ ਫਿਰ ਪੈਨਲਟੀਜ਼ ਦੇ ਨੇ ਜਾ ਕੇ ਜਿਹੜਾ ਨਤਾਰਾ ਕੀਤਾ ਕਿ ਭਾਈ ਕਿੰਨੇ ਆਪਸ ਦੇ ਵਿੱਚ ਜਾ ਕੇ ਖੇਡਣਾ। ਕਿਹੜੀ ਗੇਮ ਤੋਂ ਸ਼ੁਰੂ ਕਰੀਏ? ਆਪਾਂ ਸਵੇਰ ਵਾਲੀ ਤੋਂ ਪਹਿਲਾਂ ਸ਼ੁਰੂ ਕਰ ਲਈਏ। ਸਵੇਰ ਵਾਲਾ ਤੇ ਕਰ ਲਈਏ। ਹਾਂ, ਕ੍ਰੋਏਸ਼ੀਆ ਤੇ ਬ੍ਰਾਜ਼ੀਲ ਦਾ ਮੁਕਾਬਲਾ ਜਿਹੜਾ ਹੋਇਆ ਤੇ ਉਦੋਂ ਪਹਿਲਾਂ ਜਦੋਂ ਇਹ ਗੇਮ ਚੱਲ ਰਹੀ ਸੀਗੀ ਅਰਸ਼ਦੀਪ ਸਿੰਘ, ਤੇ ਆਪਾਂ ਇੱਥੇ ਖਬਰਾਂ ਕਰ ਰਿਹਾ ਸੀ ਮੈਂ ਨਾਲ ਤੇ ਸਕੋਰ ਲਾਈਨ ਦੇਖ ਰਹੇ ਸੀਗੇ। ਤੇ ਪ੍ਰੋਗਰਾਮ ਜਦੋਂ ਤੱਕ ਖਤਮ ਹੋਇਆ ਤੇ ਉਨੀ ਦੇਰ ਤੱਕ ਪਤਾ ਲੱਗਾ ਵੀ ਕਈਆਂ ਦੀਆਂ ਆਸਾਂ ਉਮੀਦਾਂ ਵੀ ਬ੍ਰਾਜ਼ੀਲ ਵਾਲਿਆਂ ਦੀਆਂ ਖਤਮ ਹੋ ਗਈਆਂ। ਹਾਂਜੀ। ਸੋ 1-1 ਤੇ ਬਰਾਬਰੀ ਤੋਂ ਬਾਅਦ ਚ ਪੈਨਲਟੀਜ਼ ਦੇ ਵਿੱਚ 4-2 ਦੇ ਨਾਲ ਕ੍ਰੋਏਸ਼ੀਆ ਨੇ ਨੰਬਰ 1 ਰੈਂਕ ਟੀਮ ਨੂੰ ਘਰੇ ਤੋਰਤਾ। ਹਾਂਜੀ ਹਾਂ, ਨਹੀਂ ਇਹ ਸਵੇਰੇ ਜਿਵੇਂ ਆਪਾਂ ਜਦੋਂ ਗੇਮ ਸ਼ੁਰੂ ਹੋਣ ਤੋਂ ਪਹਿਲਾਂ ਸਾਰਿਆਂ ਦੀ ਪ੍ਰੈਡਿਕਸ਼ਨ ਇਹੀ ਸੀ ਵੀ ਠੀਕ ਹੈ ਕ੍ਰੋਏਸ਼ੀਆ ਵਧੀਆ ਟੀਮ ਆ ਬਟ ਬ੍ਰਾਜ਼ੀਲ ਨੇ ਹਰਾ ਲੈਣਾ ਈਜ਼ੀਲੀ। ਇਹੀ ਸੀਗਾ ਹਨਾ, ਨਾਰਮਲ 90 ਮਿੰਟਸ ਹਰਾ ਕੇ ਤੇ ਬ੍ਰਾਜ਼ੀਲ ਤੇ ਅਰਜਨਟੀਨਾ ਦਾ ਸਾਰੇ ਨਿਊਟਰਲ ਵੇਟ ਕਰ ਰਹੇ ਸੀ ਸੈਮੀਫਾਈਨਲ ਹੋਊਗਾ। ਤੇ ਗੇਮ ਚੱਲੀ ਵੀ ਉਵੇਂ ਹੀ ਸੀ, ਬ੍ਰਾਜ਼ੀਲ ਨੇ ਜ਼ਿਆਦਾ ਬੈਟਰ ਸੀਗੀ ਹਨਾ। ਤੇ ਸਾਰੀ ਗੇਮ ਦੇ ਵਿੱਚ ਦੂਜੇ ਹਾਫ 'ਚ ਚਾਂਸ ਬਹੁਤ ਸੀ ਇਹਨਾਂ ਕੋਲ। ਕ੍ਰੋਏਸ਼ੀਆ ਦੇ ਗੋਲਕੀਪਰ ਨੇ ਬਹੁਤ ਸੇਵ ਕੀਤੇ 1-on-1। ਨੇਮਰ ਦੇ 4 ਸ਼ਾਟ ਬਲਾਕ ਕੀਤੇ। ਇੱਕ ਔਨ ਗੋਲ ਹੁੰਦਾ ਜਿਹੜਾ ਗਵਾਰਡੀਓਲ ਬਚਾਇਆ ਹਨਾ, ਤੇ ਉਹਨੇ ਗੇਮ 'ਚ ਰੱਖਿਆ। ਫਿਰ ਇਹੋ ਜਿਹੀ ਗੇਮ 'ਚ ਤਾਂ ਫਿਰ ਇਹੀ ਹੋ ਜਾਂਦਾ ਨਾ ਵੀ ਜਦੋਂ ਐਂਡ ਤੱਕ ਆ ਜਾਏ ਵੀ ਫਿਰ ਤਾਂ ਜਦੋਂ ਅਖੀਰਲੇ 5-10 ਮਿੰਟ ਦੀ ਗੇਮ ਹੋ ਗਈ ਫਿਰ ਤਾਂ ਕੋਈ ਵੀ ਜਿੱਤ ਸਕਦਾ ਹਨਾ। ਜੀ ਬਿਲਕੁਲ। ਹਾਂ, ਤੇ ਉਵੇਂ ਹੀ ਆਪਾਂ ਨੂੰ ਦੇਖਣ ਨੂੰ ਮਿਲਿਆ। ਫਿਰ ਉਹ ਗੇਮ ਡਰਾਅ ਤੇ ਹੋ ਗਈ ਹਨਾ, ਚਲੀ ਗਈ। ਤੇ ਫਿਰ ਐਕਸਟਰਾ ਟਾਈਮ ਸ਼ੁਰੂ ਹੋਇਆ ਤੇ ਐਕਸਟਰਾ ਟਾਈਮ 'ਚ ਵੀ ਲੱਗਦਾ ਸੀਗਾ ਵੀ ਬ੍ਰਾਜ਼ੀਲ ਜਿੱਤ ਜੂ ਕਿਉਂਕਿ ਜਿਵੇਂ ਉਹ ਖੇਡ ਰਹੇ ਸੀ। ਨੇਮਾਰ ਨੇ ਗੋਲ ਵੀ ਕਰ ਦਿੱਤਾ ਤੇ ਉਦੋਂ ਇੱਕ ਕਿਸੇ ਨੇ ਵੀ ਇਹ ਨਹੀਂ ਲੱਗ ਰਿਹਾ ਸੀ, ਨਾ ਕੋਈ ਪ੍ਰੈਡਿਕਸ਼ਨਸ, ਨਾ ਕਿਤੇ ਜਿਹੜਾ ਜਿੰਨਾ ਸੱਟਾ ਲੱਗਦਾ ਫੁੱਟਬਾਲ ਤੇ ਬਈ ਹੁਣ ਬ੍ਰਾਜ਼ੀਲ ਡਰਾਅ ਵੀ ਕਰੂਗੀ ਜਾਂ ਕੁਛ ਹੋਊਗਾ। ਸਾਰਿਆਂ ਇਹੀ ਸੀਗਾ ਵੀ ਹੁਣ ਬਸ ਦੱਸ ਵੀ ਖਤਮ ਆ, ਗੇਮ ਖਤਮ ਆ, 1 ਗੋਲ ਹੋ ਗਿਆ ਹਨਾ। ਤੇ ਪਰ 197 ਮਿੰਟ ਚ ਜਿਹੜਾ ਥੋੜਾ ਜਿਹਾ ਡਿਫੈਂਸ ਲੈਪਸ ਹੋਇਆ ਬ੍ਰਾਜ਼ੀਲ ਦਾ, ਉਹਨਾਂ ਦੇ ਕਹਿ ਸਕਦੇ ਹਾਂ ਵੀ ਸਟਰਾਈਕਿੰਗ ਦੇ ਵਿੱਚ ਉਹ ਬੰਦਾ ਖੱਲਾ ਸੀਗਾ, ਉਹਨੂੰ ਓਪਨ ਬਾਲ ਮਿਲੀ, ਉਹਨੇ ਕਿੱਕ ਮਾਰੀ ਤੇ ਕਰਤਾ ਗੋਲ, ਫਿਰ ਕਰਤਾ ਬਰਾਬਰ। ਹਾਂਜੀ ਹਾਂ, ਕਾਊਂਟਰ ਤੇ ਗੋਲ ਹੋ ਗਿਆ ਹਨਾ। ਪਰ ਜ਼ਿਆਦਾ ਇੰਨੀ ਸਪੇਸ ਹੋਣੀ ਨਹੀਂ ਚਾਹੀਦੀ ਸੀ ਜਦੋਂ ਤੁਸੀਂ 5-4 ਮਿੰਟ ਹੀ ਗੇਮ ਦੇ ਰਹਿੰਦੇ ਆ, ਤੁਸੀਂ 1-0 ਤੇ ਉੱਪਰ ਹਨਾ। ਪਹਿਲਾਂ ਤਾਂ ਵਿੰਗ ਤੋਂ ਉਹ ਇਕੱਲਾ ਭੱਜ ਕੇ ਇੰਨੀ ਦੂਰੋਂ ਆ ਕੇ ਉਹਨੇ ਕ੍ਰਾਸ ਕੀਤੀ ਬਾਲ, ਫਿਰ ਉਹ ਵੀ ਬਾਕਸ ਵੀ ਉਹ ਪੂਰਾ ਅਨਮਾਰਕਡ ਸੀਗਾ ਹਨਾ। ਤੇ ਪੈਕੋਵਿਚ ਉਹਨੇ ਜਦੋਂ ਗੋਲ ਕੀਤਾ ਤੇ ਉਦੋਂ ਬਾਅਦ ਤਾਂ ਫਿਰ ਹੁਣ ਪਤਾ ਹੀ ਸੀ ਉਹਨੇ ਪੈਨਲਟੀ ਚਲਾ ਜਾਣਾ, 2 ਤਾਂ ਮਿੰਟ ਰਹਿ ਗਏ ਸੀ। ਤੇ ਪੈਨਲਟੀਜ਼ 'ਚ ਵੀ ਕਾਫੀ ਮੈਨੂੰ ਲੱਗਦਾ ਵੀ ਕ੍ਰੋਏਸ਼ੀਆ ਜ਼ਿਆਦਾ ਪ੍ਰੀਪੇਅਰਡ ਸੀ। ਕਹਿੰਦੀ ਤਾਂ ਕ੍ਰੋਏਸ਼ੀਆ ਨੇ ਪੈਨਲਟੀ ਲਈਆਂ ਬਹੁਤ ਆ ਪਿਛਲੇ ਵਰਲਡ ਕੱਪ 'ਚ, ਲਗਭਗ ਸਾਰੇ ਨੌਕ ਆਊਟ 'ਚ, ਇਸ 'ਚ ਵੀ ਨੌਕ ਆਊਟ 'ਚ ਪਹਿਲੀ ਗੇਮ 'ਚ ਵੀ ਪੈਨਲਟੀਜ਼ ਕਰਕੇ ਆਏ ਆ। ਅੱਜ ਫੇਰ ਪੈਨਲਟੀਜ਼ ਹਨਾ। ਤੇ ਉਹਨਾਂ ਦੀਆਂ ਨਰਵਸ ਥੋੜੀਆਂ ਕਾਮ ਸੀਗੀਆਂ। ਰੋਜ਼ ਦਾ ਹੀ ਕੰਮ ਸੀਗਾ। ਹਾਂਜੀ ਹਾਂ, ਨਹੀਂ ਬਟ ਕ੍ਰੋਏਸ਼ੀਆ ਲਈ ਬਹੁਤ ਵੱਡੀ ਅਚੀਵਮੈਂਟ ਆ। ਆਈ ਥਿੰਕ ਬ੍ਰਾਜ਼ੀਲ ਨੇ ਕਾਫੀ ਵੱਡਾ ਇੱਥੇ ਟੀਟੇ ਦਾ ਮੈਂ ਕਹੂੰਗਾ ਵੀ ਪ੍ਰੋਬਲਮ ਰਹੀ। ਨੇਮਰ ਉਹਨਾਂ ਦਾ ਵਨ ਆਫ ਦਾ ਬੈਸਟ ਜਿਹੜਾ ਗੋਲ ਸਕੋਰਰ ਆ, ਪੈਨਲਟੀ ਟੇਕਰ ਆ, ਉਹਨੂੰ ਮੌਕਾ ਹੀ ਨਹੀਂ ਮਿਲਿਆ। 5ਵੇਂ ਨੰਬਰ ਤੇ ਉਹਨੂੰ ਜਿਹੜਾ ਉਹ ਰੱਖਿਆ ਸੀਗਾ। ਇਹ ਹੁੰਦਾ ਤਾਂ ਏਦਾਂ ਹੀ ਆ, ਜੇ ਚੱਲ ਜਾਂਦੀ ਗੱਲ ਤਾਂ ਕਹਿਣਾ ਸੀ ਵੀ ਦੇਖੋ ਬੜੀ ਵਧੀਆ ਉਹਨੇ ਉਹ ਕੀਤੀ ਆ,
ਪਰ ਇਹ ਡੈਫੀਨੇਟਲੀ ਜਿਹੜੇ ਤੁਹਾਡੇ ਬੈਸਟ ਸਟ੍ਰਾਈਕਰਸ ਆ ਉਹਨੂੰ ਆਈਦਰ ਮਿਡਲ ਦੇ ਵਿੱਚ ਜਾਂ ਸਟਾਰਟ ਦੇ ਵਿੱਚ ਤੁਹਾਨੂੰ ਮੌਕਾ ਮਿਲਣਾ ਚਾਹੀਦਾ। ਹਾਂਜੀ ਹਾਂ, ਨਹੀਂ ਇਹ ਹੁਣ ਚਲੋ ਬਾਅਦ ਦੇ ਵਿੱਚ ਦੇਖੋ ਕਿਵੇਂ ਦੀ ਨਿਊਜ਼ ਬਾਹਰ ਆਉਂਦੀ ਆ, ਬਟ ਕਈ ਵਾਰ ਜਨਰਲੀ ਜਿਹੜੇ ਸਟਾਰ ਪਲੇਅਰ ਹੁੰਦੇ ਨੇ ਨਾ ਆਪਦੇ ਆਪ ਨੂੰ ਰੱਖ ਵੀ ਲੈਂਦੇ ਆ, ਕਿਉਂਕਿ ਉਹਨਾਂ ਨੂੰ ਹੁੰਦਾ ਵੀ ਸਾਡੀ ਕਿੱਕ ਤੇ ਜੇ ਮੈਚ ਅਸੀਂ ਜਿੱਤਾਂਗੇ ਤਾਂ ਫਿਰ ਉਹ ਸਾਰਾ ਫਿਰ ਜਿਹੜਾ ਹੈਡਲਾਈਨਸ ਕ੍ਰੈਡਿਟ ਉਹ ਸਾਰਾ ਫਿਰ ਉਹ ਪੈਨਲਟੀ ਵਾਲੇ ਨੂੰ ਚਲਿਆ ਜਾਂਦਾ ਹੈ ਨਾ। ਠੀਕ ਆ। ਤੇ ਇਹ ਹੁਣ ਇਹ ਤਾਂ ਬਾਅਦ ਚ ਪਤਾ ਲੱਗੂ ਆਪਾਂ ਨੂੰ ਵੀ ਕਿਵੇਂ ਹੋਇਆ ਜਾਂ ਜੇ ਨਿਊਜ਼ ਬਾਹਰ ਆਉਂਦੀ ਹੈ। ਬਟ ਹਾਂ ਇਹ ਗੱਲ ਸਹੀ ਹੈ ਨੇ ਹੁਣ ਮੈਂ ਮੈਸੀ ਨੇ ਅੱਜ ਦੇਖਿਆ ਪੈਨਲਟੀ ਪਹਿਲਾਂ ਲਈ ਹੈ, ਉਹਦੇ ਮੋਡਰਿਚ ਆ ਉਹਨੇ ਪਹਿਲਾਂ ਪੈਨਲਟੀ ਲਈ ਹੈ, ਕਿਸੇ ਨੇ ਲਾਸਟ ਤੱਕ ਵੇਟ ਨਹੀਂ ਕੀਤੀ ਹੈ ਨਾ, ਕਿਉਂਕਿ ਤੁਸੀਂ ਆਪਦੇ ਬੈਸਟ ਪੈਨਲਟੀ ਟੇਕਰ ਲਾਓ ਤੇ ਜਦੋਂ ਪਹਿਲਾਂ ਹੀ 2 ਮਿਸ ਹੋ ਗਈਆਂ ਤੇ ਫਿਰ ਉਦੋਂ ਬਾਅਦ ਪ੍ਰੈਸ਼ਰ ਬਹੁਤ ਬਿਲਡ ਅਪ ਹੋ ਜਾਂਦਾ। ਯਾ ਸੋ ਉਹੀ ਚੀਜ਼ ਜਿਹੜੀ ਉਹ ਉੱਥੇ ਦੇਖੀ ਗਈ ਆ। ਸੋ ਪੈਨਲਟੀਜ਼ ਜਿਹੜੀਆਂ ਉੱਥੇ ਹੋਈਆਂ ਤੇ ਕ੍ਰੋਏਸ਼ੀਆ ਵਾਲੇ 4-2 ਦੇ ਨਾਲ ਜਿਹੜੇ ਉਹ ਜਿੱਤ ਗਏ। 5ਵੀਂ ਪੈਨਲਟੀ ਲੈਣ ਦੀ ਬ੍ਰਾਜ਼ੀਲ ਵਾਲਿਆਂ ਨੂੰ ਮੌਕਾ ਹੀ ਨਹੀਂ ਮਿਲਿਆ। ਹਾਂਜੀ, ਨੇਮਰ ਵਿਚਾਰਾ ਉੱਥੇ ਪੈਰ ਹੀ ਸੇਕਦਾ ਰਹਿ ਗਿਆ ਵੀ ਕਿਤੇ ਵੀ ਸ਼ਾਇਦ ਹੋ ਜਾਵੇ। ਕ੍ਰੋਏਸ਼ੀਆ ਕਹਿੰਦੇ ਆ ਵੀ ਐਟਲੀਸਟ ਜਿਹੜੇ 4 ਪਿਛਲੇ ਵਰਲਡ ਕੱਪਸ ਆ ਉਹਨਾਂ ਵਿੱਚੋਂ 3 ਵਾਰੀ ਉਹਨਾਂ ਨੇ ਗਰੁੱਪ ਸਟੇਜਾਂ ਤੋਂ ਪਾਰ ਜਿਹੜਾ ਆ ਉਹ ਪਹੁੰਚੇ ਹੈਗੇ ਆ। ਤੇ ਬ੍ਰਾਜ਼ੀਲ ਐਲੀਮੀਨੇਟ ਹੋਇਆ ਆ ਲਾਸਟ 4 ਦੇ ਵਿੱਚ ਪਹੁੰਚਣ ਤੋਂ ਪਹਿਲਾਂ 5 ਵਰਲਡ ਕੱਪ ਕੁਆਟਰ ਫਾਈਨਲਸ ਦੇ ਵਿੱਚ। ਸੋ ਇਹ ਜਿਹੜੀ ਉਹ ਚੀਜ਼ ਹੋਈ ਆ। ਅੱਜ ਸਾਂਬਾ ਵਾਲੇ ਬੜੇ ਦੁਖੀ ਹੋਣੇ ਆ, ਕਿੱਥੇ ਸਾਂਬਾ ਡਾਂਸ ਕਰਨਾ ਸੀ ਤੇ ਕਿੱਥੇ ਮਾਤਮ ਜਿਹੜਾ ਉਹ ਮਨਾਇਆ ਜਾਂਦਾ ਆ। ਪਰ ਜਿਸ ਟਾਈਮ ਦੇ ਉੱਤੇ ਇੱਧਰ ਮੈਚ ਮੁੱਕ ਰਿਹਾ ਸੀਗਾ, ਪੈਨਲਟੀਜ਼ ਲਈਆਂ ਜਾ ਰਹੀਆਂ ਸੀ, ਉਧਰ ਅਰਜਨਟੀਨਾ ਦੀ ਟੀਮ ਦੇ ਜਿਹੜੇ ਦਰਸ਼ਕ ਆ ਉਹਨਾਂ ਦੀ ਸਪੋਰਟਰਸ ਆ ਉਹ ਐਂਟਰ ਕਰ ਰਹੇ ਸੀਗੇ, ਉਹ ਬੜੇ ਖੁਸ਼ ਹੋ ਕੇ ਆ ਰਹੇ ਸੀ ਵੀ ਬ੍ਰਾਜ਼ੀਲ ਹਾਰ ਗਈ ਆ, ਵੀ ਜੇ ਅਸੀਂ ਹੁਣ ਜਿੱਤਦੇ ਵੀ ਆ ਤੇ ਬ੍ਰਾਜ਼ੀਲ ਦੇ ਨਾਲ ਸਾਹਮਣਾ ਨਹੀਂ ਜਿਹੜਾ ਇਸ ਦੇ ਵਿੱਚ ਕਰਨਾ ਪਊਗਾ। ਨੇਮਰ ਨੇ ਆਲਦੋ ਜਿਹੜਾ ਗੋਲ ਕੀਤਾ 106ਵੇਂ ਮਿੰਟ ਦੇ ਵਿੱਚ ਜਿਹੜਾ ਉਹਨੇ ਗੋਲ ਕੀਤਾ ਸੀਗਾ, ਤਾਂ ਉਹ ਸਕੋਰ ਕਰਕੇ ਬ੍ਰਾਜ਼ੀਲ ਦੇ ਲਈ ਜਿਹੜਾ ਉਹ ਟਾਪ ਸਕੋਰਰ ਆਲ ਟਾਈਮ ਹਾਈ ਰੈਕਡ ਦੇ ਵਿੱਚ 77 ਗੋਲਾਂ ਨਾਲ ਜਿਹੜਾ ਉਹ ਆ ਗਿਆ। ਪਹਿਲੇ ਦੀ ਉਹਨੇ ਹੁਣ ਬਰਾਬਰੀ ਕਰ ਲਈ। ਸੋ ਇਹ ਚੀਜ਼ ਜਿਹੜੀ ਹੈ ਜੀ ਉਹ ਵਾਪਰੀ ਆ। ਕਈਆਂ ਦੇ ਦੁੱਖ, ਕਈਆਂ ਨੂੰ ਜ਼ਿਆਦਾ ਦੁੱਖ ਲੱਗਾ ਅਰਸ਼ ਤੇ ਕਈਆਂ ਨੂੰ ਜਿਹੜਾ ਖੁਸ਼ੀ ਹੋਈ ਆ। ਤੇ ਹੁਣ ਸੈਮੀਫਾਈਨਲ ਦੇ ਵਿੱਚ ਕ੍ਰੋਏਸ਼ੀਆ ਜਿਹੜਾ ਉਹ ਪਹੁੰਚਿਆ ਆ। ਆਲਦੋ ਕਿਸੇ ਨੇ ਮੈਨੂੰ ਲੱਗਦਾ ਸ਼ਾਇਦ ਸੋਚਿਆ ਨਹੀਂ ਹੋਣਾ ਵੀ ਕ੍ਰੋਏਸ਼ੀਆ ਇੱਥੇ ਤੱਕ ਪਹੁੰਚ ਸਕਦਾ ਆ। ਸੋ ਇਹਨਾਂ ਦਾ ਹੁਣ ਤੁਹਾਡੇ ਹਿਸਾਬ ਦੇ ਨਾਲ ਡਿਫੈਂਸ ਬੈਟਰ ਆ ਕਿ ਇਹਨਾਂ ਦੀ ਜਿਹੜਾ ਆਫੈਂਸ ਸੀਗਾ ਉਹਦੇ ਵਿੱਚ ਬੈਟਰ ਸੀਗਾ ਜਾਂ ਲਾਈਕ ਇਟਸ ਅ ਬੈਲੈਂਸ ਟੀਮ ਇਹਨਾਂ ਦੀ? ਨਹੀਂ, ਕ੍ਰੋਏਸ਼ੀਆ ਦੀ ਜੇ ਗੱਲ ਕਰੀਏ, ਕ੍ਰੋਏਸ਼ੀਆ ਬੜੀ ਬੈਲੈਂਸ ਟੀਮ ਆ ਹਨ ਤੇ ਇਹ ਜ਼ਿਆਦੇ ਤਾਂ ਜੇ ਡਿਪੈਂਡ ਕਰਦੀ ਆ ਆਪਦੇ ਜਿਹੜੇ ਮਿਡਫੀਲਡਰ ਨੇ ਇਹਨਾਂ ਦੇ ਹਨਾ। ਹਾਲਾਂਕਿ ਏਜ ਨੇ ਕਾਫੀ, ਹੁਣ ਲਾਸਟ ਵਰਲਡ ਕੱਪ ਹੀ ਆ ਹਨਾ 2-3 ਜਣਿਆਂ ਤੇ, ਪਰ ਹਾਂ ਮੋਡਰਿਚ ਆ ਤੇ ਬ੍ਰੋਜ਼ੋਵਿਚ ਆ, ਇਹਨਾਂ ਨੇ ਖੇਡਣਾ ਹੁਣ ਮੈਨੂੰ ਲੱਗਦਾ ਅਖੀਰ ਲਈ ਹੋਣਾ, ਬਟ ਉਹਨਾਂ ਤੇ ਜ਼ਿਆਦਾ ਡਿਪੈਂਡੈਂਟ। ਇੱਕ ਐਜ਼ ਅ ਯੂਨਿਟ ਬਹੁਤ ਵਧੀਆ ਖੇਡਿਆ। ਜਦੋਂ ਗੇਮ ਤੋਂ ਪਹਿਲਾਂ ਵੀ, ਜਦੋਂ ਹੁਣ ਕੱਲ ਦੀ ਜਿਹੜੀ ਪ੍ਰੈਸ ਕਾਨਫਰੰਸ ਸੀ ਇਹਨਾਂ ਦੇ ਕੋਚ ਡੈਲਿਚ ਨੇ ਇਹੀ ਕਿਹਾ ਟੂ ਮੇਕ ਨੰਬਰਸ, ਕਹਿੰਦਾ ਵੀ ਹਾਂ ਬ੍ਰਾਜ਼ੀਲ ਫੇਵਰੇਟਸ ਨੇ, ਬਟ ਬ੍ਰਾਜ਼ੀਲ ਨੇ ਵੀ ਪਹਿਲੀ ਵਾਰ ਖੇਡਣਾ ਜਿਹੜੀ ਟੀਮ ਬਾਲ ਲੈ ਕੇ ਖੇਡਦੀ ਆ। ਹੁਣ ਤੱਕ ਸਾਰਿਆਂ ਨੇ ਇਹਨਾਂ ਅਗੇਂਸਟ ਡਿਫੈਂਸਿਵਲੀ ਖੇਡਣ ਦੀ ਕਾਊਂਟਰ ਤੇ ਕੋਸ਼ਿਸ਼ ਕੀਤੀ ਹੈ, ਠੀਕ ਹੈ ਨਾ। ਤੇ ਉਹ ਕਹਿੰਦਾ ਅਸੀਂ ਦੇਖਦੇ ਹਾਂ ਕਿਵੇਂ, ਤੇ ਉਹਦੀ ਗੱਲ ਸਹੀ ਸੀਗੀ ਹਨਾ, ਦੇ ਹੈਡ ਅ ਪਲਾਨ। ਤੇ ਜੇ ਕ੍ਰੋਏਸ਼ੀਆ ਦੀ ਆਪਾਂ ਗੱਲ ਕਰੀਏ ਤਾਂ ਰਾਜਕਰਨ ਜੀ ਇਹ ਇੰਡੀਪੈਂਡੈਂਟ ਹੋਣ ਤੋਂ ਬਾਅਦ 'ਚ 6 ਵਰਲਡ ਕੱਪ ਖੇਡਿਆ ਹੁਣ ਤੱਕ, ਠੀਕ ਹੈ, ਤੇ 3 'ਚ ਸੈਮੀਫਾਈਨਲ 'ਚ ਗਿਆ, ਠੀਕ ਹੈ ਜੀ। ਪਿਛਲੇ 4 ਮਿਲੀਅਨ ਵੀ ਆਬਾਦੀ ਨਹੀਂ ਹੈਗੀ ਕੰਟਰੀ ਦੀ, ਦੇਖ ਲਓ 4 ਮਿਲੀਅਨ ਵੀ ਨਹੀਂ, ਤੇ ਆਪਦੀ ਕੋਈ ਲੀਗ ਨਹੀਂ ਹੈਗੀ ਇੰਨੀ ਜੇ ਡੋਮੈਸਟਿਕ ਲੀਗ ਏਡੀ ਵੱਡੀ। ਸਾਰੇ ਜਿਹੜੇ ਪਲੇਅਰ ਬਾਹਰਲੀਆਂ ਲੀਗ 'ਚ ਖੇਡਦੇ ਆ ਮੋਸਟਲੀ ਹਨਾ। ਤੇ ਵੀ ਕਿੱਡੀ ਵੱਡੀ ਅਚੀਵਮੈਂਟ ਆ। 98 ਦੇ ਵਿੱਚ ਜੇ ਆਪਾਂ ਨੂੰ ਯਾਦ ਹੋਵੇ ਡੇਵਿਡ ਸੁਕਰ ਸੀਗਾ ਇਹਨਾਂ ਦਾ, ਉਹ ਗੋਲਡਨ ਬੂਟ ਵਿਨਰ ਸੀ ਉਸ ਵਰਲਡ ਕੱਪ ਦਾ, ਤੇ ਨਾ ਉਹ ਚਲਿਆ ਗਿਆ ਸੈਮੀਫਾਈਨਲ ਤੱਕ ਗਏ ਸੀ। ਪਿਛਲੀ ਵਾਰ ਫਾਈਨਲਿਸਟ ਨੇ, ਐਤਕੀ ਹੁਣ ਫੇਰ ਸੈਮੀਫਾਈਨਲ ਚਲੇ ਗਏ, ਤੇ ਬਹੁਤ ਵੱਡੀ ਅਚੀਵਮੈਂਟ ਹੈ ਟੀਮ ਦੇ। ਸੋ ਤਗੜੀ ਜਿਹੜੀ ਉਹ ਚੀਜ਼ ਆ। ਸੋ ਦੇਖੋ ਕੌਣ ਜਿਹੜਾ ਆ ਇਹ ਅੱਗੇ ਕਰਦੇ, ਅੱਗੇ ਕੌਣ ਹੁੰਦਾ ਆ, ਕੀ ਇਸ ਵਾਰ ਵਰਲਡ ਕੱਪ ਦੇ ਫਾਈਨਲ 'ਚ ਪਹੁੰਚ ਸਕਣਗੇ ਜਾਂ ਨਹੀਂ, ਇਹ ਤਾਂ ਚਲੋ ਹੁਣ ਅਗਲੇ ਦਿਨਾਂ ਦੇ ਵਿੱਚ ਪਤਾ ਲੱਗੂਗਾ। ਤੇ ਚਲੋ ਬੈਸਟ ਆਫ ਲੱਕ ਆ ਤੇ ਗੁੱਡ ਗੇਮ। ਆਲਦੋ ਨਾ ਮੈਨੂੰ ਏਦਾਂ ਲੱਗ ਰਿਹਾ ਸੀ, ਜਿਹੜੀ ਕਮੈਂਟਰੀ ਆਪਾਂ ਉੱਥੇ ਸੁਣ ਰਹੇ ਸੀ, ਏਦਾਂ ਲੱਗ ਰਿਹਾ ਸੀ ਵੀ ਜਿੱਦਾਂ ਕ੍ਰੋਏਸ਼ੀਆ ਬੜੀ ਮਾੜੀ ਟੀਮ ਆ, ਬ੍ਰਾਜ਼ੀਲ ਤਾਂ ਜਿੱਤੀ ਖੜੀ ਆ, ਤੇ ਜਿੱਦਾਂ ਉੱਥੇ ਉਹਨਾਂ ਦੀਆਂ ਗੱਲਾਂ ਚੱਲ ਰਹੀਆਂ ਸੀ, ਪਰ ਨਹੀਂ, ਬੈਲੈਂਸ ਰਿਹਾ ਗੇਮ ਪੂਰਾ। 49-51% ਪੋਜੈਸ਼ਨ ਜਿਹੜਾ ਦੋਨਾਂ ਦੇ ਦਰਮਿਆਨ ਟੀਮਾਂ ਦੇ ਵਿੱਚ ਰਿਹਾ। ਆਲਦੋ ਮੌਕੇ ਜਿਹੜੇ ਉਹਨਾਂ ਨੇ ਜ਼ਿਆਦਾ ਬਣਾਏ, ਬ੍ਰਾਜ਼ੀਲ ਨੇ 21 ਟਾਈਮਸ ਸ਼ਾਟਸ ਲਏ ਆ, ਇਹਨਾਂ ਨੇ 9 ਵਾਰੀ ਲਏ ਆ। ਉਹਨਾਂ ਨੇ 11 ਵਾਰੀ ਔਨ ਟਾਰਗੇਟ ਸੀਗੇ ਬ੍ਰਾਜ਼ੀਲ ਦੇ, ਇਹਨਾਂ ਦੇ 1 ਵਾਰੀ ਟਾਰਗੇਟ ਤੇ ਸੀਗਾ। ਪਰ ਇਹ ਆ ਵੀ ਮੈਚ ਉਦਾਂ
294 ਪਾਸਿਸ ਕ੍ਰੋਏਸ਼ੀਆ ਦੇ, 284 ਪਾਸਿਸ ਬ੍ਰਾਜ਼ੀਲ ਦੇ। ਸੋ ਟੋਟਲ ਬੈਲੈਂਸ ਜਿਹੜੀ ਅੱਜ ਦੇਖਣ ਨੂੰ ਜਿਹੜਾ ਹੋ ਰਿਹਾ ਆ। ਸੋ ਉਹ ਇਵੈਂਚੁਅਲੀ ਆਪਾਂ ਨੂੰ ਐਂਡ ਰਿਜ਼ਲਟ ਦੇ ਵਿੱਚ ਜਿਹੜਾ ਉਹ ਨਜ਼ਰ ਆਇਆ। ਹਾਂਜੀ ਹਾਂਜੀ, ਜਿਹੜੇ ਸੇਵ ਜਦੋਂ ਗੋਲੀ ਨੇ ਕਰਨੇ ਸੀ ਉਹਨੇ ਕੀਤੇ ਆ ਹਨਾ, ਤੇ ਜਿੱਤ ਜਾਣਾ ਚਾਹੀਦਾ ਸੀ। ਉਹੀ ਗੱਲ ਉੱਥੇ ਆ ਜਾਂਦੀ ਹੈ ਬ੍ਰਾਜ਼ੀਲ ਨੂੰ, ਬਟ ਕਈ ਵਾਰ ਐ ਹੁੰਦਾ ਵੀ ਗੋਲੀ ਆ ਬਹੁਤ ਵਧੀਆ ਫਾਰਮ ਚ ਹੁੰਦਾ, ਉਹ ਲੰਘਣ ਹੀ ਨਹੀਂ ਦਿੰਦਾ ਹਨਾ। ਤੇ ਅੱਜ ਐਵੇਂ ਹੀ ਹੋਇਆ। ਤੇ ਬਾਕੀ ਜਿਵੇਂ ਬਾਕੀ ਦੀ ਗੇਮ ਦੀ ਫਾਈਟ ਦੇਖੀ ਜਾਵੇ ਉਹ ਇਕੁਅਲ ਹੀ ਸੀਗੀ ਜਿਵੇਂ ਤੁਸੀਂ ਕਿਹਾ। ਚਲੋ ਵਧੀਆ ਆ, ਨਥਿੰਗ ਟੂ ਟੇਕ ਅਵੇ। ਇਹ ਨਹੀਂ ਆ ਵੀ ਕ੍ਰੋਏਸ਼ੀਆ ਮਾੜੀ ਟੀਮ ਸੀ ਤੇ ਕਿਤੇ ਲੱਕ ਦੇ ਨਾਲ ਜਿੱਤ ਗਏ, ਨਹੀਂ, ਆਪਣੀ ਮਿਹਨਤ ਦੇ ਨਾਲ ਅੱਜ ਜਿੱਥੇ ਵੀ ਆ ਉਹ ਇੱਥੇ ਪਹੁੰਚੇ ਨੇ। ਤੇ ਹੋਰ ਬੜੇ ਵੱਡੀ ਆਬਾਦੀਆਂ ਵਾਲੇ ਮੁਲਕ ਵਾਲਿਆਂ ਨੂੰ ਵੀ ਸਿੱਖਣ ਦੀ ਲੋੜ ਹੈ ਇਹਨਾਂ ਤੋਂ, ਭਾਈ ਤੁਸੀਂ ਕੀ ਕੁਛ ਕਰ ਸਕਦੇ ਆ। ਆਈਏ ਹੁਣ ਦੂਸਰੀ ਗੇਮ ਦੇ ਉੱਤੇ, ਨੀਦਰਲੈਂਡ ਅਰਜਨਟੀਨਾ ਦੇ ਜਿਹੜਾ ਗੇਮ ਸੀਗਾ, ਇਹ ਜਿਹੜਾ ਦੂਸਰਾ ਕੁਆਟਰ ਫਾਈਨਲ ਅੱਜ ਖੇਡਿਆ ਗਿਆ ਆ। ਇਹ ਵੀ ਅੱਜ ਕਮਾਲ ਦੀ ਜਿਹੜੀ ਉਹ ਗੇਮ ਰਹੀ ਆ। ਪਰ ਅਰਜਨਟੀਨਾ ਚਲੋ ਦੱਸਦੀ ਆਪਣੇ ਜਿਹੜੇ ਸਰੋਤਿਆਂ ਦਰਸ਼ਕਾਂ ਨੂੰ, ਜਿੱਤ ਤਾਂ ਗਏ ਆ। ਉਹਨਾਂ ਨੇ ਨੀਦਰਲੈਂਡ ਨੂੰ ਹਰਾਤਾ ਪੈਨਲਟੀਜ਼ ਦੇ ਵਿੱਚ 4-3 ਦੇ ਨਾਲ। ਪਰ ਅਰਜਨਟੀਨਾ ਸ਼ੁਡ ਹੈਵ ਵਨ ਇਨ ਫੁੱਲ ਟਾਈਮ। ਜਿੰਨੀ ਉਹਨਾਂ ਦੀ ਗੇਮ ਦੇ ਉੱਤੇ ਪਕੜ ਸੀ, 2-0 ਦੇ ਨਾਲ ਲੀਡ ਕਰਕੇ ਫਿਰ ਅਖੀਰ ਦੇ ਵਿੱਚ ਪਹੁੰਚ ਗਏ, ਐਕਸਟਰਾ ਟਾਈਮ 'ਚ ਗਏ ਤੇ ਪੈਨਲਟੀਜ਼ ਤੱਕ ਸ਼ਾਇਦ ਨੌਬਤ ਨਹੀਂ ਸੀ ਹੋਣੀ ਚਾਹੀਦੀ। ਹਾਂਜੀ ਹਾਂਜੀ, ਇਹ ਜਦੋਂ ਮੈਂ ਗੇਮ ਦੇਖ ਰਿਹਾ ਸੀਗਾ ਨਾ, ਤੇ ਮੈਨੂੰ ਜਦੋਂ ਅਰਜਨਟੀਨਾ ਨੇ ਦੂਜਾ ਗੋਲ ਕੀਤਾ ਤਾਂ ਮੈਂ ਬੈਠਾ ਇਹ ਸੋਚ ਹੀ ਰੂ ਰਿਹਾ ਸੀ, ਮੈਂ ਕਿਹਾ ਵੀ ਸ਼ੁਕਰ ਆ ਕੋਈ ਬੋਰਿੰਗ ਜੀ ਗੇਮ ਆਈ ਜਿਹ 'ਚ ਵੀ ਠੀਕ ਆ, ਬਸ ਇੱਕ ਟੀਮ ਦਾ ਕੰਟਰੋਲ ਹੈਗਾ ਹਨਾ। ਹੁਣ ਇਹਨਾਂ ਨੇ 1-2-0 ਨਾਲ ਜਿੱਤ ਜਾਣਗੇ ਹਨਾ, ਫਿਰ 2-1 ਵੀ ਹੋ ਗਏ। ਮੈਂ ਚਲੋ ਕੋਈ ਨੀ, 10 ਮਿੰਟ ਵਧੀਆ ਗੇਮ ਚੱਲੂਗੀ, ਬਟ 2-1 ਨਾਲ ਖਤਮ ਹੋ ਜੂਗੀ ਹਨਾ। ਪਰ ਵਰਲਡ ਕੱਪ ਸਾਹ ਹੀ ਨਹੀਂ ਲੈ ਰਿਹਾ। ਸਾਰੇ ਜਿਹੜੇ ਵਰਲਡ ਕੱਪ ਦੇ ਪੰਡਿਤ ਆ ਉਹ ਤਾਂ ਬਿਠਾਏ ਇਹਨਾਂ ਨੇ ਬਾਹਰ, ਹੁਣ ਕੁਛ ਨੀ ਕੋਈ ਪਤਾ ਲੱਗਦਾ। 2-2 ਹੋ ਜਾਂਦੇ ਆ ਗੋਲ ਸਕੋਰ ਹਨਾ, ਉਹ ਵੀ ਲਾਸਟ ਮਿੰਟ 'ਚ। ਤੇ ਫਿਰ ਉਹ ਜਿਹੜਾ ਫ੍ਰੀ ਕਿੱਕ ਲਈ ਆ, ਉਹ ਰੂਟੀਨ ਫ੍ਰੀ ਕਿੱਕ, ਨਾਰਮਲ ਫ੍ਰੀ ਕਿੱਕ ਨਹੀਂ ਸੀਗੀ ਹਨਾ। ਤੇ ਉਹ ਵਾਲਾ ਐਡਾ ਵੱਡਾ ਰਿਸਕ ਲੈਣਾ ਐਂਡ ਤੇ ਜਾ ਕੇ, ਉਹ ਵੀ ਬਹੁਤ ਵੱਡਾ ਗੱਟਸ ਚਾਹੀਦੇ ਨੇ ਕਿਸੇ ਨੂੰ ਲੈ ਕੇ। ਨਹੀਂ ਜਾਏ ਤਾਂ ਕੋਸ਼ਿਸ਼ ਇਹੀ ਹੁੰਦੀ ਹੈ ਵੀ ਆਲਮੋਸਟ ਲਾਸਟ ਕਿੱਕ ਆ ਗੇਮ ਦੀ, ਤੇ ਮਾਰੋ ਹੁਣ ਸਿੱਧਾ ਟਾਰਗੇਟ ਦੇਖ ਲਓ ਹਨਾ। ਤੇ ਬਟ ਉਹ ਹੋਇਆ। ਫਿਰ ਉਦੋਂ ਬਾਅਦ ਚ 1-2 ਵਾਰ ਲੜਾਈ ਵੀ ਹੋਈ ਗੇਮ ਚ ਐਂਡ ਦੇ 10 ਮਿੰਟਾਂ ਚ, ਤੇ ਉਹ ਸਾਰਾ ਕੁਝ ਸੀਗਾ ਜਿਹੜੀ ਗੇਮ ਚ ਹੋਣਾ ਚਾਹੀਦਾ। ਸੋ ਮਤਲਬ ਪੂਰਾ ਰੋਮਾਂਚ ਜਿਹੜਾ ਅਖੀਰ ਤੱਕ ਇਸ ਗੇਮ ਚ ਬਣਿਆ ਰਿਹਾ ਆ। ਹਾਂਜੀ, ਜਦੋਂ ਵੀ ਗੇਮ ਦੇਖਦੇ ਆ, ਉਹ ਗੇਮ ਦੇਖ ਕੇ ਤੁਹਾਨੂੰ ਪੁਰਾਣੀਆਂ ਗੇਮਾਂ ਭੁੱਲ ਜਾਂਦੇ, ਤੁਸੀਂ ਕਹਿੰਦੇ ਵੀ ਆਹੀ ਗੇਮ ਬਹੁਤ ਵਧੀਆ, ਫਿਰ ਯਾਦ ਆਉਂਦਾ ਵੀ ਪਿਛਲੀ ਵੀ ਬਹੁਤ ਵਧੀਆ ਸੀਗੀ। ਸੋ ਐਜ਼ ਅ ਨਿਊਟਰਲ ਹੀ ਵਧੀਆ ਵਰਲਡ ਕੱਪ। ਸਕਲੋਨੀ ਲਾਜ ਜੀ ਰੱਖ ਗਿਆ, ਮੈਸੀ ਵੀ ਲਾਜ ਜੀ ਆਪਣੀ ਜਿਹੜੀ ਉਹ ਬਚਾ ਗਿਆ। ਇਵੈਂਚੁਅਲੀ ਮੈਸੀ ਨੇ ਵੀ ਗੋਲ ਕੀਤਾ ਤੇ ਇੱਕ ਉਹਨੇ ਅਸਿਸਟ ਵੀ ਕੀਤਾ। ਸੋ ਜਿਹੜੇ 2 ਗੋਲ, ਇੱਕ 35ਵੇਂ ਮਿੰਟ ਦੇ ਵਿੱਚ ਹੀ ਮੋਲੀਨਾ, ਉਸ ਨੂੰ ਪਾਸ ਮੈਸੀ ਨੇ ਅਸਿਸਟ ਕੀਤਾ। ਵੀ ਉਹ ਪਾਸ ਮੈਨੂੰ ਲੱਗਦਾ ਵੀ ਜਿੱਦਾਂ ਐਕਚੁਅਲ 'ਚ ਜਿਹੜੀ ਆਪਾਂ ਗੱਲ ਕਹਿੰਦੇ ਆ ਵੀ ਮੈਸੀ ਉਹੀ ਕਰ ਸਕਦਾ ਸੀਗਾ। ਵੀ ਬਹੁਤ ਘੱਟ ਸਪੇਸ ਸੀ ਤੇ ਉਹਨੇ ਉਹਨੂੰ ਪਾਸ ਦਿੱਤਾ, ਪਰ ਮੋਲੀਨਾ ਦਾ ਵੀ ਓਨਾ ਹੀ ਉਹਦੇ ਵਿੱਚ ਯੋਗਦਾਨ ਹੈ। ਇਵੈਂਚੁਅਲੀ ਮੈਚ ਦੇ ਵਿੱਚ ਜਿਹੜਾ ਫਿਨਿਸ਼ ਕਰਨਾ ਆ ਉਹ ਕਰਨਾ ਆ। ਤੇ ਫਿਰ 73ਵੇਂ ਮਿੰਟ ਦੇ ਵਿੱਚ ਮੈਸੀ ਨੇ ਪੈਨਲਟੀ ਜਿਹੜੀ ਮਿਲੀ ਸੀ ਉਹਦੇ ਥਰੂ ਗੋਲ ਕੀਤਾ। ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਵਾਟ ਵੈਗਹੋਰਸਟ ਉਹ ਆਇਆ, ਉਹ ਸਬਸਟੀਟਿਊਟ ਹੋ ਕੇ ਆਇਆ ਸੀ। 83ਵੇਂ ਮਿੰਟ 'ਚ ਗੋਲ ਕੀਤਾ। ਤੇ ਫਿਰ ਜਿਹੜੀ ਗੱਲ ਤੁਸੀਂ ਫ੍ਰੀ ਕਿੱਕ ਦੀ ਕਰ ਰਹੇ ਆ ਵੀ ਉਹਦੇ ਕੋਲ ਪਹੁੰਚੀ ਤਾਂ ਉਹਨੇ 90ਵੇਂ ਫੁੱਲ ਟਾਈਮ ਦੇ ਪਲੱਸ ਇੰਜਰੀ ਟਾਈਮ ਦੇ 11ਵੇਂ ਮਿੰਟ 'ਚ ਜਾ ਕੇ ਜਿਹੜਾ ਆ ਉਹ ਗੋਲ ਕੀਤਾ। ਤੇ ਫਿਰ ਉਹ ਬਰਾਬਰ ਜਿਹੜੀ ਉੱਥੇ ਜਾ ਕੇ ਗੱਲ ਬਣ ਗਈ, ਰਾਈਟ। ਸੋ 2-2 ਜਿਹੜਾ ਉੱਥੇ ਲਾਸਟ ਬੇਸਿਕਲੀ ਫੁੱਲ ਟਾਈਮ ਦੇ ਲਾਸਟ ਕਿੱਕ ਦੇ ਉੱਤੇ ਮੈਚ ਜਿਹੜਾ ਉਹ ਡਰਾ ਕਰ ਗਏ। ਹਾਂਜੀ, ਇਹ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਰਾਕਨ ਜੀ ਵੀ ਜਿਹੜੀ ਨੀਦਰਲੈਂਡ ਹੈ ਨਾ, ਬਹੁਤ ਡਿਫੈਂਸਿਵ ਤੇ ਬੋਰਿੰਗ ਗੇਮ ਖੇਡਦੀ ਹੈ। ਉਹਨਾਂ ਨੇ ਅੱਜ ਵੀ ਉਵੇਂ ਹੀ ਖੇਡੀ ਸੀ ਪਹਿਲੋਂ। ਜਦੋਂ 2-0 ਡਾਊਨ ਹੋ ਗਏ, ਫਿਰ ਉਹਨਾਂ ਨੇ ਟੈਕਟਿਕਸ ਚੇਂਜ ਹੋਈਆਂ। ਦੋਨੇ ਇਹਨਾਂ ਦੇ ਲੰਬੇ ਆ ਜਿਹੜੇ ਮੁੰਡੇ, ਨੰਬਰ 9 ਖੇਡਦੇ ਸਟਰਾਈਕਰ ਹਨਾ, 2 ਆਏ, ਵੈਗਹਰਸਟ ਆਇਆ ਹਨਾ ਤੇ ਡੀ ਜੋਂਗ ਆਇਆ। ਫਿਰ ਉਹਨਾਂ ਨੇ ਜਦੋਂ ਉਹ ਆ ਗਏ ਤੇ 4-2-4 ਫਾਰਮੇਸ਼ਨ, ਅਟੈਕਿੰਗ ਫਾਰਮੇਸ਼ਨ ਹੋਈ, ਪਹਿਲੀ ਵਾਰ ਵਰਲਡ ਕੱਪ 'ਚ ਹੋਈ ਆ ਹੁਣ ਤੱਕ ਹਨਾ, ਉਹਨਾਂ ਨੇ ਖੇਡੀ। ਤੇ ਉਦੋਂ ਫਿਰ ਅਰਜਨਟੀਨਾ ਫੁੱਲ ਪ੍ਰੈਸ਼ਰ 'ਚ ਸੀ ਹਨਾ, ਤੇ ਉਦੋਂ ਖੇਡ ਵੀ ਵਧੇ ਰਹੇ ਸੀ। ਫਿਰ 2 ਗੋਲ ਕਰਕੇ ਫਿਰ ਬੈਕ ਉੱਥੇ ਹੀ ਆ ਗਏ ਡਿਫੈਂਸਿਵ ਤੇ ਹੀ, ਵੀ ਹੁਣ ਅਗਲਾ ਨਹੀਂ ਹੁੰਦੀ। ਤੇ ਜੇ ਜਿੰਨਾ ਪ੍ਰੈਸ਼ਰ ਸੀਗਾ ਪਿਛਲੇ 15-20 ਮਿੰਟ ਦਾ, ਜੇ ਇੱਕ ਹਾਫ ਵੀ ਪਈ ਇੰਜ ਐਕਸਟਰਾ ਟਾਈਮ ਉਵੇਂ ਖੇਡ ਲੈਂਦੇ ਤਾਂ ਇੱਕ ਅੱਧਾ ਗੋਲ ਹੋਰ ਹੋ ਜਾਣਾ ਸੀ। ਹੋ ਸਕਦਾ ਸੀ, ਹੋ ਜਾਣਾ। ਜਿੰਨੀ ਅਰਜਨਟੀਨਾ ਪ੍ਰੈਸ਼ਰ 'ਚ ਸੀਗੀ, ਇਹ ਤਾਂ ਮਤਲਬ ਬੈਕ ਟੂ ਦ ਵਾਲ ਉਹ ਕਹਿੰਦੇ ਨੇ ਵੀ ਉਵੇਂ ਹੋਇਆ ਸੀਗਾ ਅਖੀਰਲੇ 10 ਮਿੰਟ ਹਨਾ। ਤੇ ਬਟ ਉਹ ਫਿਰ ਉਹੀ ਡਰ ਕੇ ਫਿਰ ਪਿੱਛੇ ਨੂੰ ਹੋ ਗਏ ਤੇ ਚੇਂਜਸ ਹੋਈਆਂ। ਇਹ ਵੈਨਗਾਲ ਹੀ ਆ ਇਹਦੇ ਪਿੱਛੇ ਸਾਰਾ। ਹਾਂ ਜੀ, ਪਹਿਲਾਂ ਉਹ ਮਤਲਬ ਚਲੋ ਕੋਚ ਨੂੰ ਕਹਿ ਸਕਦੇ ਆ, ਉਹਨੂੰ ਕ੍ਰੈਡਿਟ ਵੀ ਮਿਲਦਾ ਵੀ ਉਹ 2-0 ਡਾਊਨ ਤੋਂ 2-2 ਆ ਗਿਆ ਹਨਾ, ਉਹਦੀ ਚੇਂਜਸ ਨਾਲ। ਤੇ ਫਿਰ ਆਪਾਂ ਪਰ ਜ਼ਿਆਦਾ ਤਾਂ ਇਹੀ ਸੀਗਾ ਵੀ ਉਹ ਚੱਲਦੇ ਰਹਿੰਦੇ ਕਿਉਂਕਿ ਫਲੋ ਸੀਗਾ ਗੇਮ ਦਾ ਬਣਿਆ ਹੋਇਆ, ਉਵੇਂ ਚੱਲਣ ਦਾ ਮੋਮੈਂਟਮ ਜੇ ਬਣਿਆ ਰਹਿੰਦਾ ਤਾਂ ਇਹਦੇ।
ਸੋ ਮੈਂ ਉਹ ਬਾਅਦ ਦੇ ਵਿੱਚ ਇਹੀ ਜਿਹੜੇ ਸੁਣ ਰਹੇ ਸੀ, ਦੇਖ ਰਹੇ ਸੀ ਕਿ ਇਹਨਾਂ ਨੇ ਲੌਂਗ ਪਾਸਿਸ ਕੀਤੇ ਹਾਂਜੀ ਬਾਕਸ ਦੇ ਵਿੱਚ, ਦੇ ਪੁੱਟ ਪੀਪਲ ਇਨ देयर, ਦੇ ਹੈਵ ਬੋਡੀਜ਼ ਇਨ देयर, ਤੇ ਲੰਬੇ ਉੱਚੇ ਗੱਭਰੂ ਜਵਾਨ ਨੇ ਨੀਦਰਲੈਂਡ ਵਾਲੇ। ਦੁਨੀਆ ਭਰ ਦੇ ਵਿੱਚ ਐਵਰੇਜ ਹਾਈਟ ਦੇ ਵਿੱਚ ਸਭ ਤੋਂ ਉੱਚੇ ਨੇ ਤੇ ਨੀਦਰਲੈਂਡ ਵਾਲੇ ਜਿਹੜੇ 6 ਫੁੱਟ ਤੋਂ ਉੱਤੇ ਵਾਲੀ ਆ, ਜਿਹੜੇ ਬਹੁਤੇ ਉੱਥੇ ਦੇਖੇ ਜਾਂਦੇ ਆ। ਸੋ ਉੱਥੇ ਉਹਨਾਂ ਨੂੰ ਉਹਦਾ ਫਾਇਦਾ ਜਿਹੜਾ ਉਹ ਮਿਲਿਆ। ਇੱਕ ਚੀਜ਼ ਜਿਹੜੀ ਖਾਸੀਅਤ ਸੀਗੀ, ਜਿਹੜੀ ਅਰਜਨਟੀਨਾ ਦਾ 12th ਮੈਨ ਖੇਡ ਰਿਹਾ ਸੀ, ਉਹ ਸੀਗੀ ਆਡੀਅੰਸ। 90% ਜਿਹੜੇ ਉੱਥੇ ਦਰਸ਼ਕ ਦੇਖਣ ਆਏ ਸੀਗੇ ਉਸ ਮੈਚ ਦੇ ਵਿੱਚ, ਉਹ ਅਰਜਨਟੀਨਾ ਦੇ ਜਿਹੜੇ ਉਹ ਫੈਨ ਸੀਗੇ, ਉਹਨੂੰ ਸਪੋਰਟ ਕਰ ਰਹੇ ਸੀਗੇ। ਇਮੋਸ਼ਨਸ ਦਾ ਪੂਰਾ ਰੋਲਰ ਕੋਸਟਰ ਜਿਹੜਾ ਆ ਉਹਨਾਂ ਨੇ ਵੀ ਅੱਜ ਫੇਸ ਕੀਤਾ, ਈਵਨ ਨੀਦਰਲੈਂਡ ਵਾਲਿਆਂ ਨੇ ਵੀ ਜਿਹੜਾ ਉਹ ਫੇਸ ਕੀਤਾ। ਪਰ ਇਵੈਂਚੁਅਲੀ ਅਰਜਨਟੀਨਾ ਪੈਨਲਟੀਜ਼ ਦੇ ਵਿੱਚ ਪਹੁੰਚੀ। ਮੈਂ ਦੇਖ ਰਿਹਾ ਸੀ ਜਿਹੜੇ ਇੰਜਰੀ ਟਾਈਮ ਦੇ ਲਾਸਟ ਕੁਛ ਮਿੰਟ ਸੀਗੇ, ਲਾਈਕ ਲਿਟਰਲੀ ਸੈਕਿੰਡ ਲਾਸਟ ਮਿੰਟ ਦੇ ਵਿੱਚ ਅਰਜਨਟੀਨਾ ਅਟੈਕ ਕਰ ਰਹੀ ਆ ਤੇ ਪੋਸਟ ਦੇ ਨਾਲ ਵੱਜ ਕੇ ਜਿਹੜੀ ਆ ਉਹ ਚਲੇ ਜਾਂਦੀ ਆ ਤੇ ਉਹ ਜਿੱਤ ਸਕਦਾ। ਉਦੋਂ ਪੈਨਲਟੀ ਮਿਸ ਹੋ ਗਈ ਮਗਰੋਂ ਮੁੰਡੇ ਤੋਂ, ਅਰਜਨਟੀਨਾ ਨੇ ਉਹਨੇ ਪੈਨਲਟੀ ਮਿਸ ਕੀਤੀ, ਉਸੇ ਨੇ ਮਿਸ ਕੀਤੀ ਜਿਹੜੀ ਇਹ ਕੀਤੀ। ਅੱਜ ਇੱਕ ਹੋਰ ਰਿਕਾਰਡ ਬਣਿਆ, ਸੌਰੀ ਮੈਂ ਤੁਹਾਡੀ ਗੱਲ ਦੇ ਵਿੱਚ ਟੋਕ ਰਿਹਾ, ਤੇ ਇੱਕ ਰਿਕਾਰਡ ਇਹਨਾਂ ਨੇ ਹੋਰ ਬਣਾਤਾ ਮੈਨੂੰ ਲੱਗਦਾ ਅੱਜ। ਜਿਹੜਾ ਰੈਫਰੀ ਸੀਗਾ ਉਹ ਬੜਾ ਹੀ ਤੱਤਾ ਸੀਗਾ ਵਗਦਾ, ਉਹਨੇ ਵੀ ਅੱਜ ਜਿਹੜੇ ਕਾਰਡ ਦੇਣ ਦੇ ਲਈ ਤਾਂ ਰਿਕਾਰਡ ਕਰ ਦਿੱਤਾ। 8 ਯੈਲੋ ਕਾਰਡ ਅਰਜਨਟੀਨਾ ਵਾਲੇ ਪਾਸੇ, 6 ਯੈਲੋ ਕਾਰਡ ਨੀਦਰਲੈਂਡ ਲਈ, ਤੇ ਇੱਕ ਰੈੱਡ ਕਾਰਡ ਜਿਹੜਾ ਆ ਇਵੈਂਚੁਅਲੀ ਜਿਹੜਾ ਡੰਫਰੀਜ਼ ਹੈਗਾ ਆ ਉਸ ਨੂੰ 128ਵੇਂ ਮਿੰਟ ਦੇ ਵਿੱਚ ਜਾ ਕੇ ਗੇਮ ਦੇ, ਯਾਨੀ ਕਿ ਗੇਮ ਖਤਮ ਹੋਣ ਤੋਂ ਬਾਅਦ ਦੇ ਵਿੱਚ ਪੈਨਲਟੀਆਂ ਦੇ ਦੌਰਾਨ ਜਿਹੜਾ ਰੌਲਾ ਰੱਪਾ ਜਾਂ ਕੋਈ ਆਪਸ ਚ ਘੁਸਪੈਠ ਹੋਣ ਲੱਗੀ ਹੋਵੇ ਉਹਨਾਂ ਦਾ, ਤਾਂ ਉਦੋਂ ਜਾ ਕੇ ਉਹਨੇ ਕੀਤਾ। ਉਹ ਤਾਂ ਬਾਹਰ ਬੈਠਿਆਂ ਨੂੰ ਵੀ ਜਿਹੜਾ ਉਹ ਯੈਲੋ ਕਾਰਡ ਅੱਜ ਦੇਈ ਜਾ ਰਿਹਾ ਸੀਗਾ। ਨਹੀਂ, ਮੈਨੂੰ ਲੱਗਦਾ ਪਹਿਲਾਂ ਜਿਹੜਾ ਵਰਲਡ ਕੱਪ ਦਾ ਯੈਲੋ ਕਾਰਡ ਦਾ ਰਿਕਾਰਡ ਆ ਉਹ ਸ਼ਾਇਦ ਸਪੇਨ ਤੇ ਨੈਦਰਲੈਂਡ ਦਾ ਫਾਈਨਲ ਆ 2010 ਦਾ, ਤੇ ਉਹ ਚ ਬਹੁਤ ਯੈਲੋ ਕਾਰਡ ਹੋਏ ਸੀ ਗੇਮ ਚ। ਠੀਕ ਹੈ, ਉਹ ਰਿਕਾਰਡ ਟੁੱਟਿਆ ਹੋਣਾ ਅੱਜ। ਫਿਰ ਦੇਖੋ ਵੀ ਅੱਜ ਤੁਸੀਂ ਹਿਸਾਬ ਲਾ ਲਓ ਵੀ 14-15 ਜਿਹੜੇ ਯੈਲੋ ਕਾਰਡ ਉਹ ਦੇਖਣ ਨੂੰ ਮਿਲੇ ਆ। ਸੋ ਫੁੱਲ ਟਾਈਮ ਤੋਂ ਬਾਅਦ ਦੇ ਵਿੱਚ ਪੈਨਲਟੀਜ਼ ਇਹਨਾਂ ਨੇ ਬ੍ਰਾਜ਼ੀਲ ਦੇ ਮੈਨੂੰ ਲੱਗਦਾ ਉਸ ਚੀਜ਼ ਤੋਂ ਥੋੜਾ ਸਬਕ ਲਿਆ, ਜਿੱਦਾਂ ਪਹਿਲਾਂ ਤੁਸੀਂ ਗੱਲ ਕਰ ਰਹੇ ਸੀ ਵੀ ਮੈਸੀ ਪਹਿਲੇ ਨੰਬਰ ਤੇ ਜਿਹੜਾ ਹੋ ਗਿਆ ਅਰਜਨਟੀਨਾ ਦੇ ਵੱਲੋਂ ਜਿਹੜਾ ਉਹ ਪੈਨਲਟੀ ਲੈਣ ਦੇ ਲਈ, ਤੇ ਅਰਜਨਟੀਨਾ ਦਾ ਅੱਜ ਗੋਲੀ ਜਿਹੜਾ ਉਹ ਔਨ ਫਾਇਰ ਸੀਗਾ। ਹਾਂਜੀ, ਐਮੀ ਮਾਰਟੀਨੇਜ਼ ਵਧੀਆ ਗੋਲਕੀਪਰ ਆ, ਹਨਾ, ਇੰਗਲੈਂਡ ਖੇਡਦਾ ਐਸਟਨ ਵਿਲਾ ਲਈ, ਤੇ ਆਰਸਨਲ ਖੇਡਦਾ ਸੀ ਪਹਿਲਾਂ 2 ਸਾਲ ਪਹਿਲਾਂ, ਹੁਣ ਐਸਟਨ ਵਿਲਾ ਖੇਡਣਾ ਸ਼ੁਰੂ ਕੀਤਾ। ਵਧੀਆ ਡੀਸੈਂਟ ਗੋਲਕੀਪਰ ਆ, ਇਹ ਨਹੀਂ ਹੈਗਾ ਵੀ ਵਰਲਡ ਦਾ ਬੈਸਟ ਗੋਲਕੀਪਰ ਆ, ਬਟ ਅੱਜ ਉਹ ਫਾਰਮ 'ਚ ਸੀਗਾ। ਜਿਹੜੀਆਂ 2 ਪੈਨਲਟੀਆਂ ਵੀ ਸੇਵ ਕੀਤੀਆਂ ਉਹਨੇ, ਉਹ ਇਹ ਨਹੀਂ ਸੀਗਾ ਵੀ ਵੀਕ ਪੈਨਲਟੀ ਸੀਗੀਆਂ ਤੇ ਵੀ ਉਹ ਹੋ ਗਈਆਂ ਸੇਵ, ਹਨਾ, ਜਿਹੜਾ ਪਲੇਸ ਕਰ ਰਹੇ ਹੁੰਦੇ ਉਹ ਨਹੀਂ ਸੀਗਾ। ਹਾਂ, ਪੂਰੀਆਂ ਵਧੀਆ ਪੈਨਲਟੀ ਸੀ, ਤੇ ਉਹਨੇ ਰਾਈਟ ਪਾਸੇ ਗੈਸ ਕੀਤਾ, ਤੇ ਫਿਰ ਉਹ ਗੋਲੀ ਦਾ ਹੁੰਦਾ ਚਾਂਸ ਵੀ ਜੇ ਗੈਸ ਸਹੀ ਪਾਸੇ ਹੋ ਗਿਆ ਤੁਸੀਂ ਰੀਚ ਕਰ ਸਕਦੇ ਹੋ ਉੱਥੇ ਤੱਕ ਨਹੀਂ, ਹਨਾ, ਤੇ ਉਹਨੇ 2 ਵਧੀਆ, ਬਹੁਤ ਹੀ ਵਧੀਆ ਸੇਵ ਕੀਤੇ ਦੋਨੇ, ਹਨਾ, ਤੇ ਉਹਦੇ ਨਾਲ ਫਿਰ ਉਹ ਪ੍ਰੈਸ਼ਰ ਪਹਿਲਾਂ ਹੀ ਬਣ ਗਿਆ ਸੀਗਾ। 2 ਪੈਨਲਟੀਆਂ ਜਦੋਂ ਸੇਵ ਹੋ ਗਈਆਂ, ਹਨਾ, ਤੇ ਫਿਰ ਬਾਕੀ ਚਲੋ ਉਹਨਾਂ ਨੂੰ ਵੀ ਸੀਗਾ ਵੀ ਹਾਲੈਂਡ ਨੂੰ ਵੀ, ਹੁਣ ਪਹਿਲਾਂ ਜਿਵੇਂ ਆਪਾਂ ਮਗਰੋਂ ਇੱਕ ਪੈਨਲਟੀ ਇਹਨਾਂ ਦੀ ਮਿਸ ਹੋ ਗਈ ਤਾਂ ਲੱਗਦਾ ਸੀਗਾ ਵੀ ਪਹਿਲਾਂ 2-0 ਡਾਊਨ ਤੋਂ ਆਏ ਆ, ਹੁਣ 2-0 ਪੈਨਲਟੀ ਤੋਂ ਡਾਊਨ ਤੋਂ ਵੀ ਬੈਕ ਹੋ ਜਾਣਗੇ ਨਾ। ਸਹੀ ਗੱਲ ਆ, ਰੋਲਰ ਕੋਸਟਰ ਉੱਥੇ ਬਣਿਆ ਰਿਹਾ। ਹਾਂ, ਲਾਟਾਰੋ ਮਾਰਟੀਨੇਜ਼ ਨੇ ਜਿਹੜੀ ਅਖੀਰਲੀ ਪੈਨਲਟੀ ਲਈ ਹੈ, ਜੇ ਕਿਤੇ ਉਹ ਮਿਸ ਹੋ ਜਾਂਦੀ ਕਿਸੇ ਤਰੀਕੇ ਨਾਲ, ਫਿਰ 2-0 ਡਾਊਨ ਤੋਂ 2-0 ਤੋਂ ਫਿਰ 2-2 ਬਰਾਬਰ ਆ ਜਾਣਾ ਸੀਗਾ। ਤੇ ਚਲੋ ਵਧੀਆ ਗੇਮ ਸੀ, ਗੋਲਕੀਪਰ ਨੂੰ ਕ੍ਰੈਡਿਟ ਬਣਦਾ, ਹੈਨਾ, ਤੇ ਗੋਲਕੀਪਰ ਤੇ ਮੈਸੀ ਆਈ ਥਿੰਕ ਮੈਨ ਆਫ ਮੈਚ ਦੇ ਕੰਟੈਂਡਰ ਸੀਗੇ। ਅਸਿਸਟ ਕੀਤਾ, ਗੋਲ ਕੀਤਾ, ਤੇ ਨਾਲ ਜਿਹੜਾ ਮਾਰਟੀਨੇਜ਼ ਨੇ 2 ਸੇਵ ਕੀਤੇ। ਮੋਸਟ ਪ੍ਰੋਬਬਲੀ ਸ਼ਾਇਦ ਗੋਲੀ ਨੂੰ ਜਿਹੜਾ ਮੈਨ ਆਫ ਦਾ ਮੈਚ ਜਿਹੜੇ ਉਹ ਦੇਣਗੇ, ਕਿਉਂਕਿ ਇਵੈਂਚੁਅਲੀ ਪੈਨਲਟੀ 'ਚ ਇਸੇ ਨੇ ਜਾਨ ਜਿਹੜੀ ਬਚਾਈ ਆ। ਇਹਦੇ ਵਿੱਚ 5 ਨੂੰ ਦੋਨੋਂ ਪਾਸੇ 5 ਪਲੇਅਰਾਂ ਨੂੰ ਜਿਹੜੀਆਂ ਪੈਨਲਟੀ ਲੈਣ ਦਾ ਮੌਕਾ ਜਿਹੜਾ ਇਸ ਦੇ ਵਿੱਚ ਮਿਲ ਗਿਆ ਸੀਗਾ। ਸੋ ਲਾਸਟ ਕਿੱਕ 'ਚ ਜਾ ਕੇ ਲਿਟਰਲੀ ਗੇਮ ਦੀ ਜਿਹੜੀ 5ਵੀਂ ਪੈਨਲਟੀ ਅਰਜਨਟੀਨਾ ਦੇ ਮਾਰਟੀਨੇਜ਼ ਨੇ ਜਦੋਂ ਲਈ ਆ, ਉਹਦੇ ਨਾਲ ਡਿਸਾਈਡ ਹੋਇਆ ਵੀ ਅਰਜਨਟੀਨਾ ਹੁਣ ਸੈਮੀਫਾਈਨਲ ਦੇ ਵਿੱਚ ਉਹ ਪਹੁੰਚ ਚੁੱਕੀ ਆ। ਸੋ ਇਹ ਵੀ ਕਾਫੀ ਵਧੀਆ ਮੈਨੂੰ ਲੱਗਦਾ ਅਰਸ਼ਦੀਪ ਸਿੰਘ ਪਹੁੰਚੇ ਨੇ ਇੱਥੇ। ਹਾਂਜੀ, ਅਰਜਨਟੀਨਾ ਰੈਗੂਲਰ ਵਿਜ਼ਿਟਰ ਆ, ਹਨਾ, ਵਰਲਡ ਕੱਪ ਦੇ ਵੱਡਾ ਪਾਵਰ ਹਾਊਸ ਆ ਫੁੱਟਬਾਲ ਦਾ, ਬਹੁਤ ਕਲੱਬ ਮੈਂਬਰ ਹੀ ਲੱਗਦੇ ਆ ਸੈਮੀਫਾਈਨਲ ਦੇ, ਬੱਚੇ ਵੀ ਪਹੁੰਚ ਹੀ ਜਾਣਾ ਹੁੰਦਾ ਹੈ। ਪਿਛਲੇ 2014 ਦੇ ਵਰਲਡ ਕੱਪ ਦੇ ਫਾਈਨਲਿਸਟ ਨੇ, ਹੈਨਾ, ਜਦੋਂ ਜਰਮਨੀ ਨੂੰ ਹਾਰੇ ਨੇ ਇਹ, ਤੇ ਉਦੋਂ ਵੀ ਗੋਟਸੇ ਨੇ ਗੋਲ ਕੀਤਾ ਸੀ ਇੰਜਰੀ ਟਾਈਮ 'ਚ, ਐਕਸਟਰਾ ਟਾਈਮ ਚਲੀ ਗਈ ਸੀ ਗੇਮ, ਤੇ ਉਦੋਂ ਮੈਸੀ ਦਾ ਸੀਗਾ ਡ੍ਰੀਮ ਵੀ ਉਦੋਂ ਜਿੱਤ ਜਾਂਦੇ ਸ਼ਾਇਦ, ਪਰ ਉਦੋਂ ਨਹੀਂ ਹੋਇਆ। ਹੁਣ ਮੈਸੀ ਦਾ ਜਿਹੜਾ ਮੈਸੀ ਤੇ ਰੋਨਾਲਡੋ ਦੇ ਦੋਨਾਂ ਦੀ ਕੈਬਨਿਟ 'ਚ ਇੱਕ ਟਰਾਫੀ ਮਿਸ ਉਹ ਹੈਗੀ ਵਰਲਡ ਕੱਪ। ਬਾਕੀ ਇਹਨਾਂ ਨੇ ਜੋ ਜਿੱਤ ਸਕਦਾ ਇੱਕ ਪਲੇਅਰ ਐਜ਼ ਐ ਇੰਡੀਵਿਜੂਅਲ ਔਰ ਐਜ਼ ਐ ਟੀਮ ਮੈਂਬਰ, ਉਹ ਜਿੱਤੇ ਹੋਏ। ਕਲੱਬ ਵਾਲੇ ਸਭ ਜਿੱਤੇ ਆ। ਇਹ ਯੂਰੋ ਜਿੱਤਿਆ, ਉਹ ਜਿਹੜਾ ਇਹਨਾਂ ਦਾ ਸਾਊਥ ਅਮਰੀਕਨ ਹੁੰਦਾ, ਹਨਾ,
ਤੇ ਉਹ ਜਿੱਤੀ ਹੋਇਆ ਦੋਨਾਂ ਦਾ ਮੋਸਟ ਪ੍ਰੋਬਬਲੀ ਲਾਸਟ ਵਰਲਡ ਕੱਪ ਲਾਸਟ ਵਰਲਡ ਕੱਪ ਅਜੇ ਹੈਗੇ ਨੇ ਕੰਟੈਂਡਰ ਦੇ। ਸੋ ਲੈਟਸ ਸੀ ਜਿਹੜਾ ਅੱਗੇ ਇਸ ਚ ਕੀ ਬਣਦਾ ਹੈ। ਅਰਜਨਟੀਨਾ ਕਹਿੰਦੇ ਵੀ ਵਰਲਡ ਕੱਪਸ ਦੇ ਵਿੱਚ ਸਭ ਤੋਂ ਵੱਧ ਪੈਨਲਟੀ ਸ਼ੂਟ ਆਊਟਸ ਜਿੱਤਣ ਵਾਲੀ ਟੀਮ ਬਣੀ ਆ। 6 ਦੇ ਵਿੱਚੋਂ 5 ਵਾਰੀ ਜਿਹੜੇ ਪੈਨਲਟੀ ਸ਼ੂਟ ਆਊਟ ਦੇ ਵਿੱਚ ਇਹ ਜੇਤੂ ਰਹੇ ਨੇ। ਸਪੇਨ 4 ਵਾਰੀ ਜਿਹੜਾ ਆ ਉਹ ਜਿੱਤਿਆ ਆ ਤੇ ਨੀਦਰਲੈਂਡ ਦਾ ਸਭ ਤੋਂ ਮਾੜਾ ਇਹਦੇ ਵਿੱਚ ਰਿਹਾ ਆ ਰਿਕਾਰਡ 4 ਚ ਸਿਰਫ ਇੱਕੋ ਵਾਰੀ ਜਿਹੜੇ ਉਹ ਜਿੱਤ ਸਕੇ ਨੇ। ਸੋ ਅੱਜ ਉਹ ਪਰੰਪਰਾ ਜਿਹੜੀ ਉਹ ਰਹੀ ਆ ਤੇ ਮੈਂ ਕਹਿੰਦਾ ਵੀ ਲਾਈਕ ਹਿਸਟੋਰੀਕਲੀ ਜਿਹੜੀਆਂ ਚੀਜ਼ਾਂ ਹੁੰਦੀਆਂ ਆਈਆਂ ਆ ਉਹ ਦੁਹਰਾ ਵੀ ਹੋ ਰਹੀਆਂ ਨੇ ਪਰ ਐਂਟਰਟੇਨਮੈਂਟ ਐਕਸਾਈਟਮੈਂਟ ਵੀ ਪੂਰੀ ਆ। ਕਦੀ ਵੀ ਨੰਬਰ 1 ਰੈਂਕ ਟੀਮ ਵਰਲਡ ਕੱਪ ਨਹੀਂ ਜਿੱਤੀ। ਇਸ ਵਾਰ ਵੀ ਉਹੀ ਚੀਜ਼ ਆਪਾਂ ਨੂੰ ਦੇਖਣ ਨੂੰ ਮਿਲਣੀ ਹੈ। ਬ੍ਰਾਜ਼ੀਲ ਬਾਹਰ ਆ। ਜਿਹੜੀਆਂ ਟੀਮਾਂ ਜ਼ਿਆਦੀਆਂ ਪੈਨਲਟੀ ਜਿੱਤਦੀਆਂ ਰਹੀਆਂ ਉਹ ਜਿੱਤੀਆਂ ਨੇ, ਜਿਹੜੀਆਂ ਹਾਰਦੀਆਂ ਰਹੀਆਂ ਨੇ ਉਹ ਹਾਰ ਰਹੀਆਂ ਨੇ। ਸੋ ਚੌਥੀ ਵਾਰੀ ਕਹਿੰਦੇ ਆ ਵੀ ਇਹ ਲਗਾਤਾਰ ਕੁਆਟਰ ਫਾਈਨਲ ਤੋਂ ਅੱਗੇ ਜਿਹੜੇ ਉਹ ਪ੍ਰੋਗਰੈਸ ਜਿਹੜੇ ਉਹ ਕਰ ਰਹੇ ਨੇ। ਸੋ ਇਟਸ ਰੀਲੀ ਗੁੱਡ। ਸੋ ਹੁਣ ਦੇਖੋ ਕੀ ਹੁੰਦਾ ਆ। ਜਿੱਦਾਂ ਤੁਸੀਂ ਕਰ ਹੀ ਰਹੇ ਸੀ ਵੀ 15 ਕਾਰਡ ਜਿਹੜੇ ਉਹ ਆਏ ਨੇ। ਮੋਸਟ ਵਰਲਡ ਕੱਪ ਹਿਸਟਰੀ ਦੇ ਵਿੱਚ 2002 ਦੀ ਇੱਕ ਗੇਮ ਸੀ ਕੈਮਰੂਨ ਤੇ ਜਰਮਨੀ ਦੀ। ਉਹਦੇ ਵਿੱਚ 14 ਕਾਰਡ ਸੀਗੇ, 12 ਯੈਲੋ ਤੇ 2 ਰੈੱਡ। ਸੋ ਇਹ ਉਸ ਰਿਕਾਰਡ ਨੂੰ ਜਿਹੜਾ ਇਹਨਾਂ ਨੇ ਤੋੜਿਆ ਆ। ਇੱਥੇ ਅੱਜ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਹੁਣ ਅਰਜਨਟੀਨਾ ਡਿਫੈਂਸਿਵਲੀ ਥੋੜੀ ਵੀਕ ਨਜ਼ਰ ਆਈ ਅੱਜ। ਇਵੈਂਚੁਅਲੀ ਜਦੋਂ ਹਾਲੈਂਡ ਨੇ ਅਟੈਕ ਕਰਨਾ ਸ਼ੁਰੂ ਕੀਤਾ ਥੋੜੀ ਡਿਫੈਂਸਿਵਲੀ ਵੀਕ ਉੱਥੇ ਨਜ਼ਰ ਆਈ। ਸੋ ਕ੍ਰੋਏਸ਼ੀਆ ਇਦਾਂ ਦੇ ਚਾਂਸਿਸ ਕ੍ਰੀਏਟ ਕਰਨ ਵਾਲੀ ਟੀਮ ਹੈਗੀ ਆ ਜਿਹੜੀ ਇਦਾਂ ਬਾਰ-ਬਾਰ ਦੂਜੇ ਜਿਹੜੇ ਪਾਸੇ ਜਿਹੜੇ ਪਲੇਅਰ ਦੂਜੀ ਟੀਮ ਦੇ ਜਿਹੜੇ ਉਹ ਬਾਕਸ ਦੇ ਵਿੱਚ ਜ਼ਿਆਦਾ ਜਾਂਦੇ। ਇੱਕ ਇਹ ਤਾਂ ਜਾਣੀ ਕਿ ਬੜੀ ਆਬਵੀਅਸ ਸੀਗੀ ਵੀ ਜਿਹੜੇ ਅਰਜਨਟੀਨਾ ਦੇ ਸੈਂਟਰ ਬੈਕ ਨੇ ਉਹ ਬਾਲੇ ਲੰਮੇ ਨਹੀਂ ਹੈਗੇ। ਠੀਕ ਹੈ, ਚਾਹੇ ਉਹ ਆਟੋਮੈਂਡੀ ਆ ਜਾਂ ਮਾਰਟੀਨੇਜ਼ ਆ, ਹਨਾ। ਤੇ ਉਹ ਪਰ ਜਦੋਂ ਹੁਣ ਹਾਲੈਂਡ ਨੇ 2 ਵੱਡੇ ਲੰਮੇ ਸਟਰਾਈਕਰ ਐਡ ਕੀਤੇ ਤੇ ਬਾਲਾਂ ਸਿੱਧੀਆਂ ਕ੍ਰਾਸਿਸ ਕਰਨੇ ਸ਼ੁਰੂ ਕਰਤੇ। ਅਰਲੀ ਕ੍ਰਾਸਿਸ ਸੀਗੇ ਸਾਰੇ ਨਾਲੇ, ਹਨਾ। ਤੇ ਉਹਦੇ ਨਾਲ ਗੇਮ ਚੇਂਜ ਹੋ ਗਈ, ਹਨਾ। ਉਹਦੇ ਨਾਲ ਬਹੁਤ ਗੇਮ ਚੇਂਜ ਹੋਈ ਕਿਉਂਕਿ ਪਹਿਲਾਂ ਜਿਹੜੇ ਖੇਡਦੇ ਸੀਗੇ ਉੱਪਰ ਖੇਡਦੇ ਜਿਵੇਂ ਫ੍ਰੀ ਫਲੋਇੰਗ ਖੇਡਣ ਦੀ ਕੋਸ਼ਿਸ਼ ਕਰਦੇ ਆਏ, ਹਨਾ। ਟੋਡੀ ਗਾਕਪੋ ਸੀ ਜਾਂ ਦੂਜੇ ਸੀਗੇ, ਉਹਨਾਂ ਨਾਲ ਉਹ ਉਨੀ ਏਰੀਅਲ ਥ੍ਰੈਟ ਨਹੀਂ ਸੀਗਾ। ਜਦੋਂ ਉਹ ਦੋਨੇ ਆਏ ਉਦੋਂ ਗੇਮ ਚੇਂਜ ਹੋ ਗਈ। ਹੁਣ ਇਹ ਕ੍ਰੋਏਸ਼ੀਆ ਕਿੰਨਾ ਕੁ ਉਸ ਤੋਂ ਸਿੱਖਦਾ ਉਹ ਆਪਾਂ ਦੇਖਾਂਗੇ ਕਿਉਂਕਿ ਕ੍ਰੋਏਸ਼ੀਆ ਕੋਲ ਮੀਨਸ ਹੈਗੇ ਆ ਕਰਨ ਲਈ ਇਹ। ਠੀਕ ਹੈ, ਹਨਾ। ਤੇ ਬਟ ਕ੍ਰੋਏਸ਼ੀਆ ਮੈਨੂੰ ਲੱਗਦਾ ਵੀ ਉਹਨਾਂ ਨੇ ਉਵੇਂ ਖੇਡਣਾ ਜਿਵੇਂ ਉਹ ਖੇਡਦੇ ਆ। ਫਿਰ ਉਹੀ ਗੱਲ ਆ ਵੀ ਹਾਂ ਕੋਈ ਇਹਨਾਂ ਚੋਂ ਫੇਵਰਟ ਨਹੀਂ ਹੋਣਾ, ਕੋਈ ਵੀ ਜਿੱਤ ਸਕਦਾ, ਹਨਾ। ਤੇ ਵਧੀਆ ਗੇਮ ਨਜ਼ਰ ਪਰ ਮੈਸੀ ਤੇ ਮੈਸੀ ਤੇ ਤਾਂ ਹੋਊਗੀ ਸਾਰੇ ਵਰਲਡ ਦੀ, ਹਨਾ। ਹੁਣ ਬਹੁਤ ਕਲੋਜ਼ ਆ ਗਿਆ ਕੰਮ। ਹੁਣ ਹਾਰਨਾ ਦੋ ਮੈਚ ਹੀ ਆ ਲਿਟਰਲੀ ਜਿਹੜੇ 2 ਮੈਚ ਇਸ ਦੇ ਵਿੱਚ ਰਹਿ ਗਏ ਆ ਪਰ ਵੀ ਹੈਵ ਟੂ ਟੇਕ ਵਨ ਐਟ ਅ ਟਾਈਮ। ਦੇਖਦੇ ਆ ਹੁਣ ਕੱਲ ਨੂੰ ਦੇਖੋ ਕੱਲ ਨੂੰ ਕੀ ਬਣਦਾ ਸਕੋਰਸ ਦਾ ਬ੍ਰੈਕਟ। ਹਾਂਜੀ ਹੁਣ 2 ਗੇਮਾਂ ਰਹਿ ਗਈਆਂ ਕੱਲ ਦੀਆਂ, 2 ਕੁਆਟਰ ਫਾਈਨਲ ਤੇ ਇੱਕ ਤਾਂ ਮਤਲਬ ਕਾਫੀ ਤਗੜੀ ਗੇਮ ਹੋਣ ਦੇ ਅਸਾਰ ਨੇ ਇੰਗਲੈਂਡ ਤੇ ਫਰਾਂਸ ਦੇ। ਤੇ ਇਹ ਯੂਰਪੀਅਨ ਲਾਈਕ ਪੂਰੇ ਤਗੜੇ ਟੀਮਾਂ ਨੇ ਯੂਰਪ ਦੀਆਂ। ਤੇ ਦੂਜੀ ਮੋਰੋਕੋ ਤੇ ਪੁਰਤਗਾਲ। ਉਹ ਕਿਸੇ ਪਾਸੇ ਨੂੰ ਵੀ ਜਿਹੜੀ ਜਾ ਸਕਦੀ। ਮੋਰੋਕੋ ਦਾ ਸੋ ਫਾਰ ਰੀਲੀ ਗੁੱਡ ਪਰਫਾਰਮੈਂਸ ਪੂਰੀ ਜਿਹੜੀ ਆ ਇਸ ਵਰਲਡ ਕੱਪ ਦੇ ਵਿੱਚ। ਪੁਰਤਗਾਲ ਦੇ ਵਿੱਚ ਖਬਰਾਂ ਜਿਹੜੀਆਂ ਉਹ ਰੋਨਾਲਡੋ ਨੇ ਬਟੋਰਦੀਆਂ ਆ ਵੀ ਕਹਿੰਦੇ ਵੀ ਪਹਿਲੋਂ ਕਹਿੰਦੇ ਅਸੀਂ ਤੋੜ ਦੇਣਾ ਇਹਨੂੰ, ਕਹਿੰਦੇ ਅਜੇ ਕੋਈ ਪੁਸ਼ਟੀ ਨਹੀਂ ਹੋਈ। ਹੁਣ ਇਹ ਵੇਖੋ ਅੱਗੇ ਕੀ ਬਣਦਾ ਹੈ। ਨਹੀਂ ਖੇਡੂਗਾ ਸਹੀ, ਬੈਂਚ ਤੇ ਬੈਠੂਗਾ ਐਂ ਤਾਂ ਨਹੀਂ ਜਾਂਦਾ ਕਿਉਂਕਿ ਉਹਦਾ ਵੀ ਡ੍ਰੀਮ ਆ ਨਾ ਵਰਲਡ ਕੱਪ ਜਿੱਤਣਾ ਮੈਸੀ ਨੂੰ। ਚਾਹੇ ਸਬਸਟੀਟਿਊਟ ਹੋ ਕੇ ਜਿੱਤਦਾ ਜਿਵੇਂ ਮਰਜ਼ੀ ਜਿੱਤਦਾ, ਇੱਕ ਵਰਲਡ ਕੱਪ ਹੋਲਡ ਕਰਨਾ ਉਹ ਬਹੁਤ ਵੱਡੀ ਗੱਲ ਹਨਾ। ਪੇਲੇ ਤੇ ਮੈਰਾਡੋਨਾ ਜਿਵੇਂ ਹੁਣ ਪਹਿਲਾਂ ਖੇਡਦੇ ਸੀ, ਹਨਾ। ਉਹਨਾਂ ਨੂੰ ਇਹਨਾਂ ਨਾਲ ਕਿਉਂ ਨਹੀਂ ਕੰਪੇਅਰ ਕਰਦੇ ਜਦੋਂ ਵੀ ਇਹ ਕਹਿੰਦੇ ਨੇ ਮੈਸੀ ਤੇ ਰੋਨਾਲਡੋ ਦੀ ਗੱਲ ਹੁੰਦੀ ਹੈ। ਉਹ ਕਹਿੰਦੇ ਵੀ ਉਹਨਾਂ ਨੇ ਵਰਲਡ ਕੱਪ ਜਿੱਤਿਆ ਆਪਦੀ ਕੰਟਰੀ ਲਈ। ਸਹੀ ਗੱਲ ਆ, ਹਨਾ। ਮਲਟੀਪਲ ਦੇयर ਇਜ਼ ਨਥਿੰਗ ਟੂ ਸ਼ੋ ਫॉर them। ਹਾਂ ਇਹਨਾਂ ਕੋਲ ਕੀ ਹੈ, ਇਹਨਾਂ ਦੇ ਕੋਲ ਕੀ ਆ, ਉੱਥੇ ਗੱਲ ਆ। ਹਾਂ ਚਲੋ ਗੁੱਡ ਗੇਮਸ ਹੋਪਫੁਲੀ ਕੱਲ ਦੀਆਂ ਵੀ ਇਦਾਂ ਦੀਆਂ ਜਿਹੜੀਆਂ ਰੋਚਕ ਗੇਮਸ ਹੋਣ, ਐਕਸਾਈਟਿੰਗ ਗੇਮ ਹੋਣ ਤੇ ਆਪਾਂ ਤੁਹਾਨੂੰ ਫਿਰ ਦੱਸਾਂਗੇ ਸ਼ਾਮ ਤਾਈਂ ਕੀ ਬਣਦਾ ਕੀ ਨਹੀਂ। ਪਹਿਲਾਂ ਨਾ ਅੱਜ ਇੱਕ ਚੀਜ਼ ਮੈਂ ਚਲੋ ਉਦਾਂ ਗੱਲ ਕਰਦਾ ਜਾਂਦਾ ਸਰਸਰੀ ਤੌਰ ਤੇ ਮੈਂ ਸੋਚਦਾ ਸੀ ਯਾਰ 1-7 ਵਜੇ 1-11 ਵਜੇ ਗੇਮ ਵਿੱਚ ਟਾਈਮ ਬਹੁਤ ਜ਼ਿਆਦਾ ਪਾਇਆ ਪਰ ਬਾਅਦ ਚ ਪਤਾ ਲੱਗਦਾ ਵੀ ਨਹੀਂ ਜਦੋਂ ਐਕਸਟਰਾ ਟਾਈਮ ਜਾਂ ਪੈਨਲਟੀਜ਼ ਦਾ ਜਿਹੜਾ ਆ ਜਾਂਦਾ ਇਹ 2.5 ਘੰਟੇ ਦੀ ਗੇਮ ਬਣ ਜਾਂਦੀ ਆ। 2.5-3 ਘੰਟੇ ਦੀ ਤੇ ਸੋ ਵਿਚਾਲੇ ਜਿਹੜਾ ਗੈਪ ਰੱਖਣਾ ਉਹ ਜ਼ਰੂਰੀ ਸੀ। ਫਿਰ ਰੱਖ ਦਿੰਦੇ, ਘੰਟਾ ਤਾਂ ਚਾਹੀਦਾ ਹੀ ਆ, ਘੰਟਾ ਜ਼ਿਆਦਾ ਐਡ ਕਰ ਦਿੰਦੇ ਕਿਉਂਕਿ ਫਿਰ ਟੀਵੀ ਵਾਲੇ ਚੱਕਰ ਪਾ ਲੈਂਦੇ ਨਾ। ਇੱਕ ਗੇਮ ਫਿਨਿਸ਼ ਕਰਕੇ ਉਹਨਾਂ ਨੇ ਉਹ ਤੇ ਕਰਨੀ ਹੁੰਦੀ ਹੈ, ਫਿਰ ਦੂਜੀ ਦੀ ਪ੍ਰੈਪਰੇਸ਼ਨ ਕਰਨੀ ਹੁੰਦੀ ਹੈ, ਉਹਦੇ ਲਈ ਫਿਰ ਤਾਂ ਕਰਕੇ 2 ਘੰਟੇ। ਚਲੋ ਵਧੀਆ, ਕੱਲ ਨੂੰ ਵੀ 2 ਗੇਮਾਂ ਜਿਹੜੀਆਂ ਉਹ ਹੋਣਗੀਆਂ ਤੇ ਫਿਰ ਮੰਗਲਵਾਰ ਤੋਂ ਸੈਮੀਫਾਈਨਲ ਸ਼ੁਰੂ ਆ। ਮੰਗਲਵਾਰ ਨੂੰ ਅਰਜਨਟੀਨਾ ਕ੍ਰੋਏਸ਼ੀਆ ਦਾ, ਉਹ 11 ਵਜੇ ਤੜਕੇ ਅਮਰੀਕਾ ਦੇ ਕੈਲੀਫੋਰਨੀਆ ਟਾਈਮ ਦੇ ਮੁਤਾਬਿਕ, ਤੇ ਫਿਰ ਉਸ ਤੋਂ ਬਾਅਦ 14 ਨੂੰ ਸੈਮੀਫਾਈਨਲ। ਇੱਕ ਦਿਨ 'ਚ ਇੱਕ ਹੀ ਹੋਇਆ ਕਰਨਾ ਹੈ
ਤੇ ਫਾਈਨਲ ਤਾਂ ਆਬਵੀਅਸਲੀ ਇੱਕ ਹੀ ਹੋਣਾ ਹੈ। ਹਾਂਜੀ, ਤੇ ਫਿਰ ਉਹ ਚੀਜ਼ ਨਹੀਂ, ਉਸ ਤੋਂ ਜਿਹੜਾ ਮੈਨੂੰ ਮਿਲਦਾ third place ਥਰਡ ਪਲੇਸ ਦੇ ਲਈ ਜਿਹੜਾ ਉਹ ਆਉਣਾ ਆ ਉਹ ਉਹ ਸੈਟਰਡੇ 17 ਨੂੰ। ਹਾਂ, ਤੇ ਫਿਰ ਐਤਵਾਰ ਦੀ ਜਿਹੜੀ ਆ ਉਹ ਸਵੇਰ ਨੂੰ ਜਿਹੜਾ ਫਾਈਨਲ ਆ ਉਹ ਆਪਾਂ ਦੇਖਾਂਗੇ ਇੱਥੇ। ਸੋ ਇਹ ਰਿਹਾ ਜੀ ਅੱਜ ਦਾ ਜਿਹੜਾ ਕਤਰ ਦੇ ਵਿੱਚ ਵਰਲਡ ਕੱਪ ਦੇ 2 ਕੁਆਟਰ ਫਾਈਨਲਸ। ਕੱਲ ਨੂੰ ਫਿਰ ਹਾਜ਼ਰ ਹੋਵਾਂਗੇ 2 ਕੁਆਟਰ ਫਾਈਨਲ ਦੇ ਹੋਰ ਨਤੀਜਿਆਂ ਦੇ ਨਾਲ। ਮਿਹਰਬਾਨੀ, ਧੰਨਵਾਦ। ਸਤਿ ਸ਼੍ਰੀ ਅਕਾਲ।